ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਈ ਦੀ 12 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ, ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ। ਟਰਕੀਨਾ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਨਾ ਟੌਨੀ ਟਰਕੀਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ GN ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤ ਨੀਲਾ ਦੀ ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀਪੁਰੇ ਵਾਲੀ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦਰ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ ਗਰੇਵਾਲ ਟਰੈਵਲ ਵਾਲੇ ਯੂਬਾ ਸਿਟੀ ਤੋਂ। ਇਹਨਾਂ ਤੋਂ ਤੁਸੀਂ ਟੈਕਸ, ਪੇਰੋਲ, ਵੀਜ਼ਾ, OCI, ਪਾਸਪੋਰਟ ਕੋਈ ਵੀ ਸਰਵਿਸ ਲੈਣੀ ਹੈ ਤਾਂ ਕਾਲ ਕਰੋ 530 751 7605 ਦੇ ਉੱਤੇ। ਹਰਜੀਤ ਸਿੰਘ ਲੈਥਰੋਪ, ਗੁਰਮੇਲ ਵਾਸੀ ਐਲਗਰੋਵ, ਕੂੜਾ ਡੈਟਰ ਲੀਵ ਵਾਲੇ ਨਿਰਮਲ ਮਾਨ। ਜੇਕਰ ਤੁਸੀਂ ਕਰਜ਼ਾ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਕਾਲ ਕਰੋ 888 ਦੇ ਉੱਤੇ। ਨੈਂਸੀ ਪਾਵਲਾ, ਵਾਸ਼ਿੰਗਟਨ ਰੈਂਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਸਿੰਘ ਬਸਰਾ, ਜਗਦੀਸ਼ ਚੌਹਾਨ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ ਤੇ ਪਰਮਜੀਤ ਸਿੰਘ ਦਾਖਾ ਬਰਕਰਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸੇ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5500 ਜੀ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੁਝ ਸਮਾਂ ਪਹਿਲਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਅਨਾਉਂਸ ਕੀਤਾ ਆ ਵੀ ਇੰਡੀਆ ਤੇ ਜਿਹੜੀ ਪਾਕਿਸਤਾਨ ਦੀ ਜੰਗ ਹੈਗੀ ਆ ਉਸ ਨੂੰ ਅਸੀਂ ਰੋਕਿਆ। ਐਕਚੁਅਲੀ ਉਹਨਾਂ ਨੇ ਇਹ ਕਿਹਾ ਵੀ ਸਟਾਪ ਇੰਡੀਆ ਪਾਕਿਸਤਾਨ ਨਿਊਕਲੀਅਰ ਵਾਰ। US ਪ੍ਰੈਜ਼ੀਡੈਂਟ ਟਰੰਪ ਡ੍ਰੌਪਸ ਬੰਬਸ਼ੈਲ ਔਨ ਇੰਡੋ ਪਾਕ ਕਨਫਲਿਕਟ। ਉਹਨਾਂ ਨੇ ਇਹ ਕਿਹਾ ਵੀ ਜੋ ਕੁਝ ਇੰਡੀਆ ਤੇ ਪਾਕਿਸਤਾਨ 'ਚ ਚੱਲ ਰਿਹਾ ਸੀ ਉਹਦੇ ਸੰਬੰਧ ਦੇ ਵਿੱਚ ਵਾਈਟ ਹਾਊਸ ਦੇ ਰਿਪੋਰਟਰਸ ਨੂੰ ਇਹ ਦੱਸਿਆ ਗਿਆ ਆ ਵੀ ਅਸੀਂ ਹੈਲਪ ਕੀਤੀ ਹੈਗੀ ਆ ਇਸ ਸੀਜ਼ ਫਾਇਰ ਦੇ ਸੰਬੰਧ ਦੇ ਵਿੱਚ। ਤੇ ਕਹਿੰਦੇ ਵੀ ਮੈਨੂੰ ਲੱਗਦਾ ਹੈ ਵੀ ਪਰਮਾਨੈਂਟ ਸੀਜ਼ ਫਾਇਰ ਹੋਊਗੀ। ਦੋਨੋਂ ਜਿਹੜੇ ਮੁਲਕ ਆ ਇਹਨਾਂ ਦੇ ਕੋਲ ਲੋਟ ਆਫ ਨਿਊਕਲੀਅਰ ਵੈਪਨਸ ਹੈਗੇ ਆ ਤੇ ਪਰਮਾਨੈਂਟ ਸੋਲੂਸ਼ਨ ਜਿਹੜਾ ਅਸੀਂ ਕੱਢਿਆ ਆ ਤੇ ਸੀਜ਼ ਫਾਇਰ ਕੀਤੀ ਹੈਗੀ ਆ। ਜੀ ਬਿਲਕੁਲ। ਅਗਲੀ ਜਿਹੜੀ ਇਸ ਟਾਈਮ ਦੀ ਵੱਡੀ ਖਬਰ ਆ, ਦੋ ਖਬਰਾਂ ਉੱਤੇ ਆਪਾਂ ਚਰਚਾ ਕਰਾਂਗੇ। ਇੱਕ ਤਾਂ ਪਹਿਲੀ ਜਿਹੜੀ ਇਜ਼ਰਾਈਲ ਦੀ ਤਰਫੋਂ ਆ ਰਹੀ ਹੈ, ਕਿਉਂਕਿ ਦੁਨੀਆ ਭਰ ਦੀਆਂ ਨਜ਼ਰਾਂ ਇਸ ਟਾਈਮ ਇਜ਼ਰਾਈਲ ਤੇ ਹਮਾਸ ਦੇ ਵਿਚਾਲੇ ਜਿਹੜਾ ਕੌਨਫਲਿਕਟ ਚੱਲ ਰਿਹਾ, ਜਿਹੜੀ ਵਾਰ ਚੱਲ ਰਹੀ ਹੈ ਉਸ ਨੂੰ ਲੈ ਕੇ ਆ। ਦੁਨੀਆ ਜਾਣਨਾ ਚਾਹੁੰਦੀ ਹੈ ਕਿ ਉੱਥੇ ਤਾਜ਼ਾ ਕੀ ਸਥਿਤੀ ਆ। ਇਸ ਟਾਈਮ ਖਬਰ ਆ ਰਹੀ ਹੈ ਕਿ ਇਜ਼ਰਾਈਲ ਜਿਹੜਾ ਹੈ ਉਹ ਇਜ਼ਰਾਈਲ ਦੀ ਜਿਹੜੀ ਆਰਮੀ ਹੈ ਉਹ ਇਸ ਟਾਈਮ ਐਡਨ ਅਲੈਗਜ਼ੈਂਡਰ ਜਿਹਦਾ ਨਾਮ ਆ ਗਾਜ਼ਾ ਦੇ ਵਿੱਚ, ਜਿਹਨੂੰ ਹਮਾਸ ਨੇ ਬੰਦੀ ਬਣਾ ਕੇ ਰੱਖਿਆ ਹੋਇਆ ਸੀਗਾ, ਉਹਦੀ ਜਿਹੜੀ ਆ ਉਹ ਇਸ ਟਾਈਮ ਉਹਨੂੰ ਰਿਸੀਵ ਕਰਨ ਦੇ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਜੇਰੂਸ਼ਲਮ ਦੇ ਵਿੱਚ ਮਾਰਚ ਕੱਢੇ ਗਏ ਨੇ। ਉਧਰ ਇਸ ਮਾਮਲੇ ਦੇ ਉੱਤੇ ਜਿਹੜੇ ਪੋਪ ਨੇ, ਨਵੇਂ ਚੁਣੇ ਗਏ ਪੋਪ, ਉਹਨਾਂ ਨੇ ਵੀ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਜਿਹੜੇ ਜਰਨਲਿਸਟ ਨੇ ਜਾਂ ਹੋਰ ਵੀ ਜਿਹੜੇ ਲੋਕ ਨੇ, ਮੀਡੀਆ ਜਿਹੜਾ ਵੀ, ਉਹ ਉਹਨਾਂ ਨੂੰ ਰਿਲੀਜ਼ ਕਰ ਦੇਣਾ ਚਾਹੀਦਾ। ਉਹ ਜਿੱਥੇ ਕਿਤੇ ਵੀ ਦੁਨੀਆ ਭਰ ਦੇ ਵਿੱਚ ਉਹਨਾਂ ਦੀ ਜਿਹੜੀ ਪ੍ਰੈਸ ਫਰੀਡਮ ਹੈ ਜਾਂ ਉਹਨਾਂ ਦੀ ਜਾਨ ਨੂੰ ਜਿਹੜਾ ਖਤਰਾ, ਉਸ ਬਾਬਤ ਜਿਹੜੀ ਉਹਨਾਂ ਨੇ ਆਪਣੀ ਟਿੱਪਣੀ ਕੀਤੀ ਹੈ। ਇਸ ਟਾਈਮ ਦੀ ਜਿਹੜੀ ਕਿਉਂਕਿ ਜੇ ਆਪਾਂ ਕਮੇਟੀ ਟੂ ਪ੍ਰੋਟੈਕਟ ਜਰਨਲਿਸਟ ਦੀ ਜਿਹੜੀ ਰਿਪੋਰਟ ਆ, ਜੇਕਰ ਉਹਦੇ ਉੱਤੇ ਗੱਲ ਕਰੀਏ ਤਾਂ ਇਸ ਟਾਈਮ ਜਿਹੜੇ 361 ਜਰਨਲਿਸਟ ਨੇ ਦੁਨੀਆ ਭਰ ਦੇ ਵਿੱਚ, ਪੱਤਰਕਾਰ ਨੇ, ਜਿਨ੍ਹਾਂ ਨੂੰ 2024 ਦੇ ਵਿੱਚ ਜੇਲ੍ਹ ਦੇ ਵਿੱਚ ਕੀਤਾ ਗਿਆ। ਜਿਹੜੇ ਨਵੇਂ ਚੁਣੇ ਪੋਪ ਨੇ ਉਹਨਾਂ ਨੇ ਕਿਹਾ ਕਿ ਜਦੋਂ ਉਹ ਗੱਲਬਾਤ ਕਰ ਰਹੇ ਸੀ ਕੈਥੋਲਿਕ ਚਰਚ ਦੇ ਵਿੱਚ ਇਹਨਾਂ ਸਾਰੇ ਮਾਮਲਿਆਂ ਦੇ ਉੱਤੇ, ਤਾਂ ਉਹ ਕਹਿੰਦੇ ਕਿ ਜੇਕਰ ਸਾਨੂੰ ਸੱਚ ਜਿਹੜਾ ਉਹ ਬਾਹਰ ਲਿਆਉਣਾ ਜਾਂ ਦੁਨੀਆ ਨੂੰ ਅਸੀਂ ਸੱਚ ਦੱਸਣਾ ਤੇ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਸੱਚਾਈ ਆ ਉਹ ਬਾਹਰ ਆਉਂਦੀ ਰਹੇ, ਤਾਂ ਸਾਨੂੰ ਮੀਡੀਆ ਨੂੰ ਜਿਹੜਾ ਉਹ ਇਨਸ਼ੋਰ ਕਰਨਾ ਪੈਣਾ ਕਿ ਉਹਨਾਂ ਦਾ ਜਿਹੜਾ ਇੱਕ ਫ੍ਰੀ ਸਪੀਚ ਦਾ ਜਿਹੜਾ ਗਿਫਟ ਆ ਉਹਨੂੰ ਉਸੇ ਤਰ੍ਹਾਂ ਪ੍ਰੋਟੈਕਟ ਕੀਤਾ ਜਾਵੇ ਤੇ ਉਹਨੂੰ ਜਿਉਂਦਾ ਰੱਖਿਆ ਜਾ ਸਕੇ। ਇਹਦੇ ਨਾਲ ਉਹਨਾਂ ਨੇ ਇਹ ਵੀ ਜ਼ੋਰ ਦਿੱਤਾ ਹੈ ਕਿ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਮੀਡੀਆ ਦੇ ਵਿੱਚ ਜਿਹੜੀ AI ਦੀ ਦਖਲਅੰਦਾਜ਼ੀ ਹੋ ਗਈ ਹੈ ਜਾਂ ਵਰਤੋਂ ਵੱਧ ਗਈ ਹੈ, ਤਾਂ ਇਹ ਕਹਿੰਦੇ ਕਿ ਬੇਸ਼ੱਕ ਆਪਾਂ ਕਹਿ ਸਕਦੇ ਕਿ ਬੈਨੀਫਿਟ ਆਫ ਆਲ ਹਿਊਮੈਨਿਟੀ,
ਪਰ ਕਹਿੰਦੇ ਕਿ ਇਹਦੇ ਨਾਲ ਜਿਹੜੇ ਕੁਛ ਕੁ ਖਤਰੇ ਨੇ, ਖਦਸ਼ੇ ਨੇ, ਉਹਨਾਂ ਤੋਂ ਵੀ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਿਹਾ ਜਾ ਸਕਦਾ। ਸੋ ਇਹਨਾਂ ਦੀ ਟਿੱਪਣੀ ਜਿਹੜੀ ਆ ਉਹ, ਕਿਉਂਕਿ ਇਸ ਟਾਈਮ ਅਮਰੀਕਨ ਜਿਹੜੇ ਜਰਨਲਿਸਟ ਨੇ ਉਹਨਾਂ ਨੂੰ ਵੀ ਦੁਨੀਆ ਭਰ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ, ਚਾਹੇ ਉਹ ਤਹਿਰਾਨ ਵਾਲਾ ਮਾਮਲਾ ਲੈ ਲਓ, ਈਰਾਨ ਵਾਲਾ, ਚਾਹੇ ਉਹ ਰੂਸ ਦੇ ਵਿੱਚ ਕੁਝ ਥਾਵਾਂ ਦੇ ਉੱਤੇ, ਚਾਹੇ ਉਹ ਕੈਨੇਡੀਅਨ ਜਰਨਲਿਸਟ ਨੇ, ਚਾਹੇ ਉਹ ਇੰਡੀਆ ਦੇ ਵਿੱਚ ਵੀ ਆਪਾਂ ਦੇਖਿਆ, ਪਾਕਿਸਤਾਨ ਦੇ ਵਿੱਚ ਵੀ ਆਪਾਂ ਦੇਖਿਆ ਕਿ ਪ੍ਰੈਸ ਦੀ ਜਿਹੜੀ ਫਰੀਡਮ ਆ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਖਤਰੇ ਦੇ ਵਿੱਚ ਹੈ। ਤਾਂ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਜਿਹੜੇ ਜਰਨਲਿਸਟ ਨੇ ਜਾਂ ਜਿਹੜੀ ਫਰੀਡਮ ਆਫ ਸਪੀਚ ਹੈ, ਜੇਕਰ ਅਸੀਂ ਚਾਹੁੰਦੇ ਹਾਂ ਕਿ ਸੱਚਾਈ ਤੇ ਇਹ ਜਿਹੜੀ ਫਰੀਡਮ ਆਫ ਸਪੀਚ ਹੈ, ਰਾਈਟ ਆਫ ਐਕਸਪ੍ਰੈਸ਼ਨ ਹੈ, ਇਹ ਬਹਾਲ ਰਵੇ ਦੁਨੀਆ ਦੇ ਵਿੱਚ, ਤਾਂ ਸਾਨੂੰ ਸੱਚ ਦਾ ਤੇ ਮੀਡੀਆ ਦਾ, ਪੱਤਰਕਾਰਾਂ ਦੀ ਆਜ਼ਾਦੀ ਦਾ ਸਭ ਤੋਂ ਵੱਡਾ ਜਿਹੜਾ ਸਮਰਥਨ ਆ ਉਹ ਕਰਨਾ ਚਾਹੀਦਾ। ਤੇ ਜਿਹੜੀ ਆਪਾਂ ਅਲੈਗਜ਼ੈਂਡਰ ਵਾਲੀ ਗੱਲ ਕੀਤੀ ਸੀ, ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਇਸ ਟਾਈਮ ਉਹਨਾਂ ਦਾ ਬਿਆਨ ਆਇਆ ਕਿ ਅਸੀਂ ਉਡੀਕ ਕਰ ਰਹੇ ਹਾਂ ਕਿ ਅਲੈਗਜ਼ੈਂਡਰ ਨੂੰ ਕਦੋਂ ਹੈਂਡਓਵਰ ਜਿਹੜਾ ਉਹ ਕੀਤਾ ਜਾਊਗਾ, ਕਿਉਂਕਿ ਇੰਟਰਨੈਸ਼ਨਲ ਕਮੇਟੀ ਜਿਹੜੀ ਰੈੱਡ ਕਰਾਸ ਦੀ ਆ ਉਹ ਵੀ ਇਸ ਮਾਮਲੇ ਦੇ ਵਿੱਚ ਜਿਹੜਾ ਦਾਖਲਾ ਉਹ ਦੇ ਚੁੱਕੀ ਆ। ਤੇ ਜਿਹੜਾ ਇਹਦੇ ਨਾਲ ਬਹੁਤ ਸਾਰੇ ਜਿਹੜੇ ਬੰਧਕ ਨੇ ਉਹ ਹਲੇ ਵੀ ਹਮਾਸ ਦੀ ਜਿਹੜੇ ਕਹਿ ਲਈਏ ਕਿ ਗਿਰਫਤ ਦੇ ਵਿੱਚ ਨੇ। ਇਹ ਬੰਦੇ ਉਹ ਨੇ ਜਿਨ੍ਹਾਂ ਨੂੰ ਹਮਾਸ ਨੇ ਲੰਘੀ ਜਿਹੜਾ ਹਮਲਾ ਕੀਤਾ ਗਿਆ ਸੀ, ਜਿਹਦੇ ਵਿੱਚ 1200 ਬੰਦੇ ਜਿਹੜੇ ਨੇ ਉਹ ਹਮਾਸ ਨੇ ਚੁੱਕੇ ਸੀਗੇ ਇਜ਼ਰਾਈਲ ਦੇ, ਉਹਨਾਂ ਦੇ ਵਿੱਚ ਅਲੈਗਜ਼ੈਂਡਰ ਨੂੰ ਗਿਣਿਆ ਜਾਂਦਾ। ਹਮਾਸ ਨੇ 1200 ਬੰਦਾ ਚੱਕਿਆ ਸੀ ਇਜ਼ਰਾਈਲ ਦਾ, ਪਰ ਇਜ਼ਰਾਈਲ ਨੇ ਮੋੜਵਾਂ ਵਾਰ ਕਰਦਿਆਂ ਫਿਲਸਤੀਨ ਦੇ ਵਿੱਚ 50,000 ਤੋਂ ਵੱਧ ਬੰਦੇ ਮਾਰ ਦਿੱਤੇ ਨੇ। ਸੋ ਇਸ ਟਾਈਮ ਕਨਫਲਿਕਟ ਰੁਕ ਨਹੀਂ ਰਿਹਾ। ਬੇਸ਼ੱਕ ਦੁਨੀਆ ਭਰ ਦੇ ਦੇਸ਼ਾਂ ਨੇ ਇਹਨੂੰ ਆਪਣੇ ਤਰੀਕੇ ਨਾਲ ਰੋਕਣ ਦਾ ਯਤਨ ਕੀਤਾ, ਪਰ ਫਿਰ ਵੀ ਜਿਹੜਾ ਇਸ ਟਾਈਮ ਗਾਜ਼ਾ ਦੇ ਵਿੱਚ ਫਿਲਸਤੀਨੀਆਂ ਦਾ ਘਾਣ ਹੈ ਇਜ਼ਰਾਈਲ ਵੱਲੋਂ, ਤੇ ਜਾਂ ਫਿਰ ਹੋਰ ਜਿਹੜੀਆਂ ਥਾਵਾਂ ਦੇ ਉੱਤੇ ਜਿਵੇਂ ਬੰਧਕ ਬਣਾਏ ਲੋਕਾਂ ਦਾ ਘਾਣ ਹੈ, ਉਹ ਹਮਾਸ ਵੱਲੋਂ ਲਗਾਤਾਰ ਜਾਰੀ ਹੈ। ਇਸ ਟਾਈਮ ਦੱਸਦੇ ਆ ਕਿ ਜਿਹੜੀ ਸੀਜ਼ ਫਾਇਰ ਡੀਲ ਹੋਈ ਸੀ ਇਜ਼ਰਾਈਲੀ ਮਿਲਟਰੀ ਦੇ ਵਿਚਾਲੇ ਤੇ ਜਾਂ ਰੈਸਕਿਊ ਮਿਸ਼ਨ ਦੇ ਤਹਿਤ, ਉਹਦੇ ਤਹਿਤ ਹੁਣ ਤੱਕ 145 ਹੋਸਟੇਜ ਨੂੰ ਇਹ ਛੁਡਾ ਚੁੱਕੇ ਆ, ਜਦਕਿ ਹਲੇ ਵੀ ਵੱਡੀ ਗਿਣਤੀ ਜਿਹੜੇ ਲੋਕ ਨੇ ਉਹ ਹਮਾਸ ਦੇ ਕਬਜ਼ੇ ਦੇ ਵਿੱਚ ਨੇ। ਜੀ, ਅਗਲੀ ਖਬਰ ਵੱਲ ਚਲੀਏ। ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਅਨਾਉਂਸ ਕੀਤਾ ਹੈ ਕਿ ਯੂਐਸ ਤੇ ਚਾਈਨਾ ਨੇ ਟੈਰਿਫ ਦੇ ਸੰਬੰਧ ਦੇ ਵਿੱਚ ਜਿਹੜੀ ਡੀਲ ਆ ਬਣਾ ਲਈ ਹੈਗੀ ਆ। ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਿਹਾ ਵੀ ਚਾਈਨਾ ਐਗਰੀ ਹੋ ਗਿਆ ਆ ਦੋਨਾਂ ਮੁਲਕਾਂ ਦੇ ਵਿਚਾਲੇ ਜੋ ਟੈਰਿਫਸ ਆ ਉਸ ਨੂੰ ਘਟਾਉਣ ਦੇ ਲਈ, 115% ਤੱਕ ਜਿਹੜਾ ਘਟਾਉਣ ਦੇ ਲਈ। ਪਿਛਲੇ ਹਫ਼ਤਿਆਂ ਦੇ ਵਿੱਚ 145% ਤੱਕ ਜਿਹੜਾ ਟੈਰਿਫ ਆ ਉਹ ਚਾਈਨਾ ਦੀਆਂ ਚੀਜ਼ਾਂ ਤੇ ਲਾਇਆ ਸੀ, ਜੋ ਹੁਣ ਘਟ ਕੇ 30% ਤੱਕ ਰਹਿ ਜਾਊਗਾ। ਪਿਛਲੇ 2-3 ਦਿਨਾਂ ਤੋਂ ਜਿਹੜੀ ਗੱਲਬਾਤ ਆ ਇਹ ਚੱਲ ਰਹੀ ਸੀਗੀ, ਜੋ ਆਪਣੇ ਟ੍ਰੇਡ ਸੈਕਟਰੀ ਸਕਾਟ ਬਸੈਂਟਾ ਤੇ ਹੋਰ ਯੂਐਸ ਦੇ ਜਿਹੜੇ ਰਿਪਰੈਜ਼ੈਂਟੇਟਿਵ ਜੈਮੀਸਨ ਗਰੀਰ ਤੇ ਚਾਈਨਾ ਦੇ ਜਿਹੜੇ ਉਹਨਾਂ ਦੇ ਕਾਊਂਟਰ ਪਾਰਟਸ ਹੈਗੇ ਆ। ਸੋ ਇਹ 90 ਦਿਨਾਂ ਦੇ ਲਈ ਆਲਰੇਡੀ ਜਿਹੜਾ ਆ ਐਗਰੀਮੈਂਟ ਹੋ ਗਿਆ ਆ, ਤੇ ਕਹਿੰਦੇ ਪਈ ਹੁਣ ਇਮੀਡੀਏਟਲੀ ਜਿਹੜਾ ਇਹ ਲਾਗੂ ਹੋਊਗਾ। ਤੇ ਵਾਈਟ ਹਾਊਸ ਨੇ ਇਹ ਕਿਹਾ ਵੀ ਅਸੀਂ ਕਾਫੀ ਲੰਮੇ ਸਮੇਂ ਤੋਂ ਇਸ ਸੰਬੰਧ ਦੇ ਵਿੱਚ ਪ੍ਰਪੇਅਰ ਕਰ ਰਹੇ ਸੀ। ਸੋ ਚਾਈਨਾ ਦੇ ਚੀਜ਼ਾਂ ਦੇ ਉੱਤੇ ਜੋ ਅਮਰੀਕਾ ਵੱਲੋਂ 145% ਟੈਰਿਫ ਲਾਇਆ ਗਿਆ ਸੀ, ਉਸ ਨੂੰ ਟੈਂਪਰੇਰੀਲੀ ਘਟਾ ਕੇ 30% ਕਰ ਦਿੱਤਾ ਗਿਆ ਆ। ਯੂਐਸ ਦੀਆਂ ਚੀਜ਼ਾਂ ਦੇ ਉੱਤੇ 125% ਲਾਇਆ ਗਿਆ ਸੀ, ਉਸ ਨੂੰ ਘਟਾ ਕੇ 10% ਕਰ ਦਿੱਤਾ ਗਿਆ ਆ ਚਾਈਨਾ ਵੱਲੋਂ। ਜੀ। ਤੇ ਇਹ ਕਹਿੰਦੇ ਵੀ ਟੈਂਪਰੇਰੀ ਆ, ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਪਰਮਾਨੈਂਟ ਹੋ ਜਾਊਗਾ। ਚਾਈਨੀਜ਼ ਅੰਬੈਸੀ ਜਿਹੜੀ ਯੂਐਸਏ ਦੇ ਵਿੱਚ ਆ, ਉਹਨਾਂ ਨੇ ਹਜੇ ਇਹਦੇ ਸੰਬੰਧ ਦੇ ਵਿੱਚ ਕਿਸੇ ਤਰ੍ਹਾਂ ਦਾ ਰਿਸਪੌਂਸ ਨਹੀਂ ਕੀਤਾ, ਪਰ ਅਮਰੀਕਾ ਦੇ ਵਿੱਚ ਜਿਹੜੀ ਸਟਾਕ ਮਾਰਕੀਟ ਆ ਉਸ ਦੇ ਵਿੱਚ ਬਹੁਤ ਵੱਡਾ ਬੰਪ ਆਇਆ ਹੈਗਾ। ਡਾਓ ਜੋਨ ਇੰਡਸਟਰੀਅਲ ਜਿਸ ਟਾਈਮ ਆਪਾਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ 1000 ਤੋਂ ਵੱਧ ਪੁਆਇੰਟ ਉੱਪਰ ਆ, 2.32% ਤੇ ਚੱਲ ਰਹੀ ਹੈਗੀ 42,204.49 ਤੇ S&P ਇੰਡੈਕਸ ਵੀ 2.71% ਅਪ ਆ 5813.27 ਤੇ ਨੈਸਡੈਕ ਵੀ 3.75% ਅਪ ਆ 18,598.37 ਦੇ ਉੱਤੇ। ਸੋ ਇਮੀਡੀਏਟਲੀ ਜਿਹੜਾ ਆ ਸਟਾਕ ਮਾਰਕੀਟ ਦੇ ਉੱਤੇ ਬਹੁਤ ਵੱਡਾ ਜਿਹੜਾ ਇਹਦਾ ਬੰਪ ਆ ਉਹ ਦੇਖਣ ਨੂੰ ਮਿਲਿਆ ਹੈਗਾ। ਜੀ, ਅਗਲੀ ਜਿਹੜੀ ਖਬਰ ਹੈ ਉਹ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਦੇ ਨਾਲ ਜੁੜੀ ਹੋਈ ਹੈ। ਉਹਨਾਂ ਨੇ ਕਿਹਾ ਕਿ ਜਿਹੜੇ ਵੀ ਸਿਟੀਜ਼ ਨੇ ਜਿਹੜੇ ਹੋਮਲੈਸਨੈਸ ਦੇ ਨਾਲ ਨਜਿੱਠਣ ਦੇ ਲਈ ਲੋਕਾਂ ਨੂੰ ਉੱਥੇ ਬੈਨ ਲਾਇਆ ਹੋਇਆ ਉਹਨਾਂ ਤੇ ਕਿਸੇ ਵੀ ਤਰ੍ਹਾਂ ਦਾ, ਉਹ ਵਾਪਸ ਲੈ ਲੈਣ। ਉਹਨਾਂ ਦੇ ਇਸ ਬਿਆਨ ਦੀ ਖਾਸੀ ਚਰਚਾ ਹੋ ਰਹੀ ਹੈ, ਕਿਉਂਕਿ ਇਸ ਟਾਈਮ ਉਹਨਾਂ ਦਾ ਜਿਹੜਾ ਬਿਆਨ ਹੈ ਕੈਲੀਫੋਰਨੀਆ ਦੀ ਸਿਆਸਤ ਦੇ ਵਿੱਚ ਕਈ ਤਰੀਕਿਆਂ ਦੇ ਨਾਲ ਦੇਖਿਆ ਜਾ ਰਿਹਾ ਹੈ। ਗੈਵਨ ਨਿਊਸਮ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਟੈਂਟ ਨੇ ਅਸੀਂ ਉਹਨਾਂ ਨੂੰ ਹਟਾਵਾਂਗੇ ਤੇ ਉਹਨਾਂ ਦੇ ਉੱਤੇ ਬਿਲੀਅਨਸ ਜਿਹੜੇ ਡਾਲਰ ਨੇ ਉਹ ਖਰਚਾਂਗੇ ਇੱਕ ਪ੍ਰੋਗਰਾਮ ਦੇ ਤਹਿਤ, ਤੇ ਲੋਕਾਂ ਨੂੰ ਘਰਾਂ ਦੇ ਵਿੱਚ ਲਿਆਵਾਂਗੇ, ਹਾਊਸਿੰਗ ਦੇ ਵਿੱਚ ਉਹਨਾਂ ਨੂੰ ਰੱਖਾਂਗੇ, ਬਜਾਏ ਇਸ ਦੇ ਕਿ ਉਹ ਸਾਈਡ ਵਾਕਸ ਦੇ ਉੱਤੇ, ਬਾਈਕ ਪਾਥਸ ਦੇ ਉੱਤੇ ਜਾਂ ਪਾਰਕ ਲੈਂਡਸ ਦੇ ਵਿੱਚ ਜਾਂ ਹੋਰ ਥਾਵਾਂ ਦੇ ਉੱਤੇ ਉਹ ਜਿਹੜਾ ਕਿਸੇ ਵੀ ਤਰੀਕੇ ਦੇ ਨਾਲ ਆਪਣਾ ਘਰ ਜਾਂ ਆਪਣੇ ਜਿਹੜੇ ਅਸਥਾਈ ਟਿਕਾਣੇ ਆ ਉਹਨਾਂ ਨੂੰ ਬਣਾ ਕੇ ਰੱਖਣ। ਕੈਲੀਫੋਰਨੀਆ ਦਾ ਜਿਹੜਾ ਇੱਕ ਇਸ ਟਾਈਮ ਦੱਸਿਆ ਜਾ ਰਿਹਾ ਕਿ
ਕੈਲੀਫੋਰਨੀਆ ਦੇ ਵਿੱਚ ਤਕਰੀਬਨ ਅਮਰੀਕਾ ਭਰ ਦੇ ਨਾਲੋਂ ਜ਼ਿਆਦਾ ਜਿਹੜੀ ਵਸੋਂ ਆ ਉਹ ਇਸ ਟਾਈਮ ਬਿਨਾਂ ਘਰਾਂ ਤੋਂ ਆ, ਜਿਹਨੂੰ ਆਪਾਂ ਅਨਹਾਊਸਡ ਲੋਕ ਵੀ ਕਹਿ ਸਕਦੇ ਹਾਂ। ਲਾਸਟ ਈਅਰ ਜਿਹੜਾ ਲੰਘਿਆ ਹੁਣ 1,87,000 ਜਿਹੜੇ ਲੋਕ ਨੇ ਉਹ ਕੈਲੀਫੋਰਨੀਆ ਸਟੇਟ ਦੇ ਵਿੱਚ ਬਿਨਾਂ ਘਰਾਂ ਤੋਂ ਨੇ, ਉਹਨਾਂ ਦੇ ਕੋਲੇ ਕੋਈ ਘਰ ਨਹੀਂ ਹੈ। ਇਹਨਾਂ ਦੇ ਵਿੱਚੋਂ ਦੱਸਿਆ ਜਾ ਰਿਹਾ ਕਿ ਕਈ ਕਾਰਾਂ ਦੇ ਵਿੱਚ ਆਪਣਾ ਜਿਹੜਾ ਉਹ ਗੁਜ਼ਾਰਦੇ ਨੇ ਸਮਾਂ, ਕਈ ਸੜਕਾਂ ਦੇ ਉੱਤੇ ਨੇ, ਕਈ ਅਨਸ਼ੈਲਟਰਡ ਜਿਹੜੇ ਟੈਂਟ ਨੇ ਉਹਨਾਂ ਦੇ ਵਿੱਚ ਨੇ। ਸੋ ਗੈਵਨ ਨਿਊਸਮ ਉਹ ਕਹਿ ਰਹੇ ਨੇ ਕਿ ਸਿਟੀਜ਼ ਜਿਹੜੇ ਨੇ ਉਹ ਇਸ ਤਰ੍ਹਾਂ ਦਾ ਕੋਈ ਮਾਡਲ ਨਹੀਂ ਪਾਸ ਕਰ ਸਕਦੇ ਜਿਨ੍ਹਾਂ ਦੇ ਨਾਲ ਇਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਉੱਥੋਂ ਹਟਾਇਆ ਜਾ ਸਕੇ ਜਾਂ ਇਹਨਾਂ ਦੇ ਨਾਲ ਕੋਈ ਧੱਕਾਸ਼ਾਹੀ ਹੋਵੇ। ਹੁਣ ਉਹ ਕਹਿੰਦੇ ਕਿ ਅਸੀਂ 300 ਬਿਲੀਅਨ ਜਿਹੜਾ ਸਟੇਟ ਦੇ ਵਿੱਚ ਉਹ ਖਰਚਾਂਗੇ ਕੰਟਰੋਲ ਕਰਨ ਦੇ ਲਈ, ਹਾਊਸਿੰਗ ਫੰਡਸ ਦੇ ਉੱਤੇ ਖਰਚਾਂਗੇ, ਲੋਕਲ ਅਫੀਸ਼ੀਅਲਸ ਦੇ ਨਾਲ ਰਲ ਕੇ ਖਰਚਾਂਗੇ ਤਾਂ ਜੋ ਇਹਨਾਂ ਨੂੰ ਕਿਸੇ ਨਾ ਕਿਸੇ ਥਾਂ ਦੇ ਉੱਤੇ ਕੋਈ ਟਿਕਾਣਾ ਮੁਹੱਈਆ ਜਿਹੜਾ ਉਹ ਕਰਵਾਇਆ ਜਾ ਸਕੇ। ਗਵਰਨਰ ਨਿਊਸਮ ਅੱਗੇ ਦੱਸਦੇ ਨੇ ਕਿ ਇਸ ਟਾਈਮ ਜਿਹੜੀ ਉਹਨਾਂ ਦੀ ਜਿਹੜੀ ਇਹ ਮੁਹਿੰਮ ਹੈ ਕਿ ਲੋਕਾਂ ਨੂੰ ਵੱਧ ਤੋਂ ਵੱਧ ਘਰ ਮੁਹੱਈਆ ਕਰਵਾਏ ਜਾਣ, ਜਿਹੜੇ ਖਾਸ ਕਰਕੇ ਇਹੋ ਜਿਹੇ ਥਾਵਾਂ ਦੇ ਉੱਤੇ ਰਹਿੰਦੇ ਨੇ ਜਾਂ ਰਹਿਣ ਦੇ ਲਈ ਮਜਬੂਰ ਨੇ। ਉਹ ਕਹਿੰਦੇ ਕਿ ਜਿਹੜਾ ਫੈਡਰਲ ਡਾਟਾ ਰਿਲੀਜ਼ ਹੋਇਆ ਸੀ ਜਨਵਰੀ ਦੇ ਵਿੱਚ, ਉਹਨਾਂ ਨੇ ਕਿਹਾ ਕਿ 3% ਇਨਕਰੀਜ਼ ਹੋਇਆ 2024 ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਜਿਹੜੇ ਅਨਹਾਊਸਡ ਲੋਕਾਂ ਦੀ ਜਿਹੜੀ ਗਿਣਤੀ ਆ। ਸੋ ਇਹਨਾਂ ਦੇ ਵਿੱਚ ਨੰਬਰ ਜਿਹੜਾ ਉਹ ਵੈਟਰਨਸ ਦਾ ਵੀ ਹੈ ਵਿੱਚ ਛੋਟਾ ਜਿਹਾ ਨੰਬਰ ਇੱਕ ਕਹਿ ਸਕਦੇ ਹਾਂ। ਸਦਰਨ ਕੈਲੀਫੋਰਨੀਆ ਦੇ ਇਲਾਕੇ ਜਾਂ ਕਹਿ ਲਓ ਸੈਂਟਰਲ ਵੈਲੀ ਦੇ ਇਲਾਕੇ ਜਾਂ ਸੈਨ ਫਰਾਂਸਿਸਕੋ ਬੇ ਏਰੀਆ, ਸੈਕਰਾਮੈਂਟੋ ਰੀਜਨ, ਇਹ ਉਹ ਇਲਾਕੇ ਨੇ ਜਿਹੜੇ ਇਸ ਟਾਈਮ ਸਭ ਤੋਂ ਜ਼ਿਆਦਾ ਪ੍ਰਭਾਵਿਤ ਨੇ ਅਨਹਾਊਸਡ ਲੋਕਾਂ ਤੋਂ ਜਾਂ ਉਹਨਾਂ ਦੇ ਨਾਲ ਪੈਦਾ ਹੋ ਰਹੀਆਂ ਸਮੱਸਿਆਵਾਂ ਤੋਂ। ਕਿਉਂਕਿ ਜਿਹੜੇ ਬਹੁਤ ਸਾਰੇ ਲੋਕ ਇਹ ਵੀ ਰਿਪੋਰਟ ਕਰਦੇ ਨੇ, ਇੱਕ ਸਰਵੇ ਦੇ ਵਿੱਚ ਇਹ ਗੱਲ ਸਾਹਮਣੇ ਆਈ ਸੀਗੀ ਕਿ ਯੂਨੀਵਰਸਿਟੀ ਆਫ ਕੈਲੀਫੋਰਨੀਆ ਜਾਂ ਹੋਰ ਯੂਨੀਵਰਸਿਟੀ ਪਬਲਿਕ ਓਪੀਨੀਅਨ ਰਿਸਰਚ ਨੇ ਵੀ ਜਿਹੜੀ ਆ ਉਹ ਗੱਲ ਸਾਹਮਣੇ ਲਿਆਂਦੀ ਸੀ ਕਿ ਇਹਨਾਂ ਦੇ ਅਨਹਾਊਸਡ ਲੋਕਾਂ ਕਰਕੇ ਬਹੁਤ ਵਸੋਂ ਹੈ ਜਿਹੜੀ ਆਪਣੇ ਆਪ ਨੂੰ ਅਨਸਿਕਿਉਰ ਜਿਹੜੀ ਆ ਉਹ ਫੀਲ ਕਰਦੀ ਹੈ। ਸੋ ਕਹਿੰਦੇ ਕਿ ਬੇਸ਼ੱਕ ਇਹ ਸਮੱਸਿਆ ਇੱਕੋ ਜਿਹੀ ਨਹੀਂ ਹੈ, ਲਾਸ ਐਂਜਲਸ ਕਾਉਂਟੀ ਦੇ ਤਾਂ ਕਈ ਥਾਵਾਂ ਦੇ ਹਾਲਾਤ ਇਸ ਤੋਂ ਵੀ ਔਖੇ ਨੇ। ਸੋ ਕਹਿੰਦੇ ਕਿ $ਬਿਲੀਅਨ ਦਾ ਇੱਕ ਪ੍ਰੋਗਰਾਮ ਅਸੀਂ ਲਿਆ ਰਹੇ ਹਾਂ ਆਉਣ ਵਾਲੇ ਟਾਈਮ ਦੇ ਵਿੱਚ, ਜਿੱਥੇ ਇਹਦੇ ਨਾਲ ਨਜਿੱਠਣ ਦੇ ਲਈ ਸਿਟੀਜ਼ ਜਿਹੜੀਆਂ ਨੇ ਉਹ ਆਪਣੇ ਪੱਧਰ ਤੇ ਨਹੀਂ ਕਰ ਸਕਣੀਆਂ। ਪਰ ਇੱਥੇ ਤੁਸੀਂ ਹੈਰਾਨ ਰਹਿ ਜਾਓਗੇ ਵੀ ਇੱਕ ਪਾਸੇ ਇਹ ਜਿਹੜੇ ਨਿਊਸਮ ਨੇ ਉਹ ਟਰੰਪ ਦੀਆਂ ਜਿਹੜੀਆਂ ਟੈਰਿਫ ਨਾਲ ਜਾਂ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਨਾਲ ਨਜਿੱਠਣ ਦੇ ਲਈ ਆਪਣੇ ਪੱਧਰ ਦੇ ਉੱਤੇ ਕਾਨੂੰਨ ਬਣਾ ਰਹੇ ਨੇ। ਦੂਜੇ ਪਾਸੇ ਸਿਟੀਜ਼ ਜੇ ਕੋਈ ਆਪਣੇ ਪੱਧਰ ਤੇ ਕੋਈ ਕੁਛ ਕਰਦਾ ਹੈ, ਉੱਥੇ ਫਿਰ ਕਹਿੰਦੇ ਨੇ ਕਿ ਨਹੀਂ ਤੁਸੀਂ ਆਪਦੇ ਪੱਧਰ ਤੇ ਨਹੀਂ ਕਰ ਸਕਦੇ, ਅਸੀਂ ਤੁਹਾਨੂੰ ਦੱਸਾਂਗੇ। ਸੋ ਇੱਕ ਪਾਸੇ ਫੈਡਰਲਿਜ਼ਮ ਦੀ ਗੱਲ ਕਰਨੀ, ਦੂਜੇ ਪਾਸੇ ਜਿਹੜੇ ਹੱਕ ਨੇ ਉਹ ਵੀ ਇੱਕ ਇਸ ਟਾਈਮ ਬਹਿਸ ਦਾ ਵਿਸ਼ਾ ਬਣੇ ਹੋਏ ਨੇ। ਜੀ, ਕੈਲੀਫੋਰਨੀਆ ਦਾ ਗਵਰਨਰ ਜਿਹੜਾ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਲੜਨ ਜਾ ਰਿਹਾ ਹੈਗਾ ਡੈਮੋਕ੍ਰੈਟਿਕ ਪਾਰਟੀ ਦਾ। ਪਰ ਕੈਲੀਫੋਰਨੀਆ ਦੇ ਗਵਰਨਰ ਨੇ ਕੈਲੀਫੋਰਨੀਆ ਦਾ ਬਹੁਤ ਜ਼ਿਆਦਾ ਭੱਠਾ ਬਿਠਾਲਿਆ। ਇਹ ਆਪਾਂ ਸਾਰਿਆਂ ਨੂੰ ਪਤਾ ਆ। ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਬਹੁਤ ਸਾਰੀਆਂ ਸਟੇਟਾਂ 'ਚੋਂ ਜਿੱਤਣ ਦਾ ਕਾਰਨ ਵੀ ਇਹੀ ਆ। ਇਹਨਾਂ ਨੇ ਕ੍ਰਾਈਮ ਨੂੰ ਲੈ ਕੇ, ਹੋਮਲੈਸਨੈਸ ਨੂੰ ਲੈ ਕੇ, ਇਲੀਗਲ ਇਮੀਗ੍ਰੇਸ਼ਨ ਨੂੰ ਲੈ ਕੇ ਜਿੰਨਾ ਇਹਨਾਂ ਨੇ ਕੰਮ ਕੀਤਾ ਉਹ ਮੇਰੇ ਖਿਆਲ ਨਾਲ ਸਦੀਆਂ 'ਚ ਨਹੀਂ ਹੋਇਆ ਹੋਣਾ। ਹੁਣ ਗੈਸ ਪ੍ਰਾਈਸ ਨੂੰ ਲੈ ਲਓ, ਕੈਲੀਫੋਰਨੀਆ ਦੇ ਵਿੱਚ ਜਿਹੜੀ ਐਵਰੇਜ ਗੈਸ ਪ੍ਰਾਈਸ ਆ ਉਹ $4.85 ਆ, ਜਦ ਕਿ ਪੂਰੇ ਅਮਰੀਕਾ ਦੇ ਵਿੱਚ ਜਿਹੜੀ ਐਵਰੇਜ ਗੈਸ ਪ੍ਰਾਈਸ ਆ ਉਹ $3.25 ਆ। $1.60 ਐਵਰੇਜ ਹਾਈ ਹੈਗੀ ਆ। ਬੇ ਏਰੀਏ ਦੇ ਵਿੱਚ $5.12 ਨੂੰ ਆ, ਤੇ ਤੁਸੀਂ ਹਿਸਾਬ ਲਾ ਲਓ। ਸੈਨ ਰਾਫੇਲ 'ਚ $5.21 ਨੂੰ ਆ। ਸ਼ੈਵਰਨ ਤੇ ਜਿਹੜੀ ਐਵਰੇਜ ਗੈਸ ਦੀ ਪ੍ਰਾਈਸ ਆ ਰੈਗੂਲਰ ਦੀ $5.99 ਨੂੰ ਆ। ਸੋ ਇਹਦੇ ਸੰਬੰਧ ਦੇ ਵਿੱਚ ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ ਦੇ ਮਾਰਸ਼ਲ ਸਕੂਲ ਆਫ ਬਿਜ਼ਨਸ ਦੇ ਜਿਹੜੇ ਪ੍ਰੋਫੈਸਰ ਆ ਮਾਈਕਲ ਮਿਸ਼ੇ, ਉਹਨਾਂ ਨੇ ਇਹ ਕਿਹਾ ਆ ਵੀ ਕੈਲੀਫੋਰਨੀਆ ਨੇ ਪ੍ਰੋਡਕਸ਼ਨ ਬੜੀ ਘਟਾਈ ਹੈਗੀ ਆ, ਰਿਫਾਈਨਰੀਆਂ ਇੱਥੇ ਬੰਦ ਕੀਤੀਆਂ, ਉਹਨਾਂ ਤੇ ਰੈਗੂਲੇਸ਼ਨ ਹੀ ਇੰਨੀਆਂ ਲਾਈਆਂ ਤੇ ਉਹ ਇੱਥੋਂ ਮੂਵ ਹੋ ਕੇ ਹੁਣ ਟੈਕਸਸ ਜਾਂ ਹੋਰ ਸਟੇਟਾਂ ਨੂੰ ਚਲੇ ਗਏ ਆ। ਤੇ ਇਹ ਜਿਹੜੇ ਪ੍ਰੋਫੈਸਰ ਆ ਇਹ ਕਹਿ ਰਹੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ $8 ਤੱਕ ਵੀ ਜਿਹੜੀ ਕੈਲੀਫੋਰਨੀਆ ਦੇ ਵਿੱਚ ਗੈਸ ਹੋ ਜਾਊਗੀ। ਇਹ ਕੈਲੀਫੋਰਨੀਆ ਦੇ ਜੋ ਪ੍ਰੋਫੈਸਰ ਆ USC ਦੇ, ਉਹਨਾਂ ਨੇ ਦੱਸਿਆ ਆ। ਡਰਾਈਵਰ ਜਿਹੜੇ ਆ ਉਹ ਪੇ ਕਰ ਰਹੇ ਹੈਗੇ ਆ। ਰਿਫਾਈਨਰੀਜ਼ ਹੁਣ ਗੈਬਨ ਨਿਊਸਮ ਉਹਨਾਂ ਨੇ ਬੰਦ ਕੀਤੀਆਂ ਹੈਗੀਆਂ, ਉਹਨਾਂ ਨੇ ਇੱਥੋਂ ਭਜਾਈਆਂ ਹੈਗੀਆਂ। ਸੋ ਇਹਦਾ ਜਿਹੜਾ ਅਸਰ ਆ ਬਹੁਤ ਬੁਰਾ ਜਿਹੜਾ ਆ ਇਹ ਇਕੋਨਮੀ ਤੇ ਕੈਲੀਫੋਰਨੀਆ ਤੇ ਪਊਗਾ। ਹੁਣ ਜੇ ਤੁਸੀਂ ਹਿਸਾਬ ਲਾ ਲਓ $8 ਤੱਕ ਗੈਸ ਚੱਲ ਜੀ ਤੇ ਕੀ ਹਾਲ ਬਣੂਗਾ। ਜੀ ਬਿਲਕੁਲ। ਅਗਲੀ ਜਿਹੜੀ ਰਿਪੋਰਟ ਆ, ਆਪਾਂ ਇੱਕ ਹੋਰ ਖਬਰ ਉੱਤੇ ਵੀ ਜਿਹੜੀ ਗੱਲਬਾਤ ਉਹ ਕਰਾਂਗੇ ਬ੍ਰੇਕ ਤੋਂ ਪਾਰ। ਆਪਾਂ ਉਸ ਖਬਰ ਉੱਤੇ ਚਰਚਾ ਜਿਹੜੀ ਆ ਜ਼ਰੂਰ ਕਰਾਂਗੇ ਕਿ ਇੱਕ ਪੰਜਾਬੀ ਬੰਦੇ ਦੇ ਨਾਲ ਇੱਕ ਅਜਿਹੀ ਘਟਨਾ ਵਾਪਰੀ ਹੈ ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਆਈਸ ਨੇ ਉਹਨੂੰ 2 ਮਹੀਨਿਆਂ ਤੱਕ ਅੰਦਰ ਰੱਖਿਆ। ਇਸ ਖਬਰ ਦੇ ਬਾਬਤ ਪੂਰੀਆਂ ਜਿਹੜੀਆਂ ਡਿਟੇਲਸ ਨੇ ਉਹ ਜ਼ਰੂਰ ਤੁਹਾਡੇ ਨਾਲ ਬ੍ਰੇਕ ਤੋਂ ਪਾਰ ਸਾਂਝੀਆਂ ਕਰਾਂਗੇ। ਤੁਸੀਂ ਜੁੜੇ ਜ਼ਰੂਰ ਰਹਿਣਾ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਉੱਤੇ ਆਪਾਂ ਲਗਾਤਾਰ ਇਮੀਗ੍ਰੇਸ਼ਨ ਬਾਬਤ
ਹਰ ਹਰ ਹਫ਼ਤੇ, ਹਰ ਘੰਟੇ, ਹਰ ਮਿੰਟ ਦੇ ਵਿੱਚ ਜੋ ਇਮੀਗ੍ਰੇਸ਼ਨ ਬਾਬਤ ਕੋਈ ਅਪਡੇਟ ਆਈ ਆ, ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਰਹੇ ਹਾਂ। ਇਸ ਬਾਬਤ ਕਈ ਲੋਕਾਂ ਨੇ ਚਲੋ ਸਾਡੀ ਆਲੋਚਨਾ ਵੀ ਕੀਤੀ, ਉਹਨਾਂ ਨੂੰ ਲੱਗਿਆ ਕਿ ਸ਼ਾਇਦ ਅਸੀਂ ਡਰਾਉਣੇ ਹਾਂ, ਪਰ ਹੁਣ ਇਹਦੇ ਸਿੱਟੇ ਨਿਕਲ ਕੇ ਸਾਹਮਣੇ ਆ ਰਹੇ ਆ। ਹੁਣ ਇਹਦੀਆਂ ਘਟਨਾਵਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ। ਉਹ ਘਟਨਾਵਾਂ ਕਿਹੜੀਆਂ ਨੇ, ਉਹ ਖਬਰਾਂ ਕਿਹੜੀਆਂ ਨੇ, ਇੱਕ ਪੰਜਾਬੀ ਨੂੰ 2 ਮਹੀਨੇ ਕਿਉਂ ਰੱਖਿਆ ਇਸਨੇ, ਪੂਰੀ ਖਬਰ ਕੀ ਆ। ਗ੍ਰੀਨ ਕਾਰਡ ਹੋਲਡਰ ਪੰਜਾਬੀ ਨੂੰ ਰੱਖਿਆ, ਨਾਲੇ ਕੋਈ ਇਹ ਨੀਗਾ ਕਿ ਆਮ ਕਿਸੇ ਨੂੰ ਮੇਰੇ ਵਰਗੇ ਮਾਤੜ ਨੂੰ ਫੜ ਲਿਆ ਤੇ ਉਹਨੂੰ ਰੱਖ ਲਿਆ, ਗ੍ਰੀਨ ਕਾਰਡ ਹੋਲਡਰ ਨੇ। ਇਹ ਸਾਰੀਆਂ ਖਬਰ ਦੇ ਪਿੱਛੇ ਪੂਰੀ ਸੱਚਾਈ ਕੀ ਹੈ, ਇਹਦੇ ਬਾਬਤ ਤੁਹਾਨੂੰ ਦੱਸਾਂਗੇ ਇੱਕ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਇਸ ਟਾਈਮ ਪੰਜਾਬੀ ਰੇਡੀਓ USA ਦਾ ਜਿਹੜਾ ਇਹ ਪ੍ਰੋਗਰਾਮ ਆ, ਅਪਡੇਟ ਅਮਰੀਕਾ ਪੰਜਾਬੀ ਰੇਡੀਓ USA ਦੇ YouTube ਚੈਨਲ ਦੇ ਉੱਤੇ ਤੇ ਪੰਜਾਬੀ ਟੀਵੀ USA ਦੇ YouTube ਚੈਨਲ ਦੇ ਉੱਤੇ ਲਾਈਵ ਕੀਤਾ ਜਾ ਰਿਹਾ। ਤੁਸੀਂ ਉੱਥੇ ਵੀ ਸਾਡੇ ਨਾਲ ਜੁੜ ਸਕਦੇ ਹੋ। ਇਸ ਖਬਰ ਤੇ ਚਰਚਾ ਕਰਾਂਗੇ ਆਪਾਂ ਇੱਕ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀਐਸਏ ਦੇ ਨਾਲ ਤੇ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਹਰਜੋਤ ਸਿੰਘ ਜੀ, ਆਵਾਜ਼ ਨਹੀਂ ਆ ਰਹੀ ਜੀ। ਜੀ ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਸੋ ਅਗਲੀ ਖਬਰ ਵੱਲ ਚੱਲੀਏ। ਇਹ ਕਿਸੇ ਤੇ ਵੀ ਲਾਗੂ ਹੋ ਸਕਦੀ ਆ। ਆਪਾਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਹੀ, ਜਦੋਂ ਤੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਸਹੁੰ ਚੁੱਕੀ ਆ, ਬਾਰ-ਬਾਰ ਆਪਣੇ ਜਿਹੜੇ ਸਰੋਤੇ ਆ ਖਾਸ ਕਰਕੇ ਉਹਨਾਂ ਨੂੰ ਇਨਫੋਰਮ ਕਰਦੇ ਰਹਿੰਦੇ ਆ ਵੀ ਭਾਈ ਕੇਅਰਫੁਲ ਰਹੋ, ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਇਮੀਗ੍ਰੇਸ਼ਨ ਨਾਲ ਰਿਲੇਟਡ ਇਸ਼ੂ ਹੈਗਾ ਆ, ਉਹਨਾਂ ਨੂੰ ਬਹੁਤ ਕੇਅਰਫੁਲ ਰਹਿਣਾ ਚਾਹੀਦਾ, ਆਪਣੇ ਵਕੀਲ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈਗੀ ਆ। ਜੀ। ਬਹੁਤ ਵਾਰ ਸਾਨੂੰ ਲੋਕ ਕਹਿੰਦੇ ਵੀ ਰਹਿੰਦੇ ਆ, ਦੇਖੋ ਜੀ ਇਹ ਡਰਾਈ ਜਾਂਦੇ ਆ, ਜੇ ਆ ਉਹ ਆ। ਅੱਜ ਤੁਹਾਡੇ ਨਾਲ ਆਪਾਂ ਉਸ ਪੰਜਾਬੀ ਟਰੱਕ ਡਰਾਈਵਰ ਦੀ ਸਟੋਰੀ ਸਾਂਝੀ ਕਰਨ ਜਾ ਰਹੇ ਹਾਂ। ਇੰਡੀਪੈਂਡੈਂਸ ਰਿਪੋਰਟ ਨੇ ਬਹੁਤ ਵੱਡਾ ਆਰਟੀਕਲ ਇਹਦੇ ਸੰਬੰਧ ਦੇ ਵਿੱਚ ਲਿਖਿਆ ਆ। ਮਿਸ਼ੀਗਨ ਦਾ ਰਹਿਣ ਵਾਲਾ ਇਹ ਜਿਹੜਾ ਪੰਜਾਬੀ ਟਰੱਕਰ ਹੈਗਾ ਆ, ਕੁਨਾਲ ਓਬਰਾਏ, 20 ਸਾਲਾਂ ਤੋਂ ਅਮਰੀਕਾ 'ਚ ਰਹਿੰਦਾ ਤੇ ਉਹਦੀ ਜਿਹੜੀ ਵਾਈਫ ਆ ਉਹ ਅਮਰੀਕਨ ਸਿਟੀਜ਼ਨ ਆ, ਬਰੁਕ ਚੁਕੇਟੇ ਕਰਕੇ ਨਾਮ ਦੱਸਿਆ ਗਿਆ। 2 ਉਹਦੀਆਂ ਬੇਟੀਆਂ ਆ ਤੇ ਕੁਛ ਸਾਲ ਪਹਿਲਾਂ ਕਹਿੰਦਾ ਵੀ ਮੈਂ ਇੰਡੀਆ ਲਗਭਗ ਹਰ ਸਾਲ ਹੀ ਜਾਂਦਾ ਆਉਂਦਾ ਰਹਿੰਦਾ ਸੀ। 7 ਸਾਲ ਪਹਿਲਾਂ ਇੱਕ ਮਿਸਡਮੀਨਰ ਚਾਰਜਸ ਉਹਦੇ ਤੇ ਲਾਏ ਗਏ, ਉਹ ਜੋ ਭੰਗ ਪੀਣ ਦੇ ਸੰਬੰਧ ਦੇ ਵਿੱਚ, ਮਰਵਾਨਾ ਦੇ ਵਿੱਚ। ਸਟੇਟ ਦੇ ਵਿੱਚ ਮਰਵਾਨਾ ਅਲਾਉਡ ਆ, ਫੈਡਰਲ ਦੇ ਸੰਬੰਧ ਦੇ ਵਿੱਚ ਮਰਵਾਨਾ ਅਲਾਉਡ ਨਹੀਂ ਸੀ। ਸੋ ਉਹਦੇ ਤੇ ਜੋ ਚਾਰਜਸ ਲੱਗ ਗਏ, ਉਹ ਇੰਡੀਆ ਵਿਜ਼ਿਟ ਕਰਨ ਗਿਆ। ਜਦੋਂ ਇੰਡੀਆ ਤੋਂ ਵਾਪਸ ਆ ਰਿਹਾ ਸੀ, ਮਿਸ਼ੀਗਨ ਦਾ ਰਹਿਣ ਵਾਲਾ, ਤੇ ਉਸ ਨੂੰ ਡੈਟਰਾਇਟ ਏਅਰਪੋਰਟ ਤੇ ਜੋ ਇਮੀਗ੍ਰੇਸ਼ਨ ਅਥਾਰਟੀਜ਼ ਆ ਉਹਨਾਂ ਨੇ ਰੋਕ ਲਿਆ। ਉਹ ਕਹਿੰਦੇ ਵੀ ਤੇਰੇ ਤੇ ਕੋਈ ਚਾਰਜ ਲੱਗੇ ਸੀ ਕਾਫੀ ਲੰਮਾ ਸਮਾਂ ਪਹਿਲਾਂ। ਉਹ ਕਹਿੰਦਾ ਮੈਨੂੰ ਤਾਂ ਯਾਦ ਵੀ ਨਹੀਂ। ਸੋ ਯੂਜ਼ਲੀ ਕਈ ਵਾਰੀ ਕੀ ਹੁੰਦਾ ਵੀ ਬੰਦਾ ਭੁੱਲ ਵੀ ਜਾਂਦਾ ਆ। ਡੈਟਰਾਇਟ ਮੈਟਰੋ ਏਅਰਪੋਰਟ ਦੇ ਉੱਤੇ ਕਹਿੰਦੇ ਵੀ ਉਹਨਾਂ ਨੇ ਕਿਹਾ ਵੀ ਓਕੇ, 2018 'ਚ ਤੇਰੇ ਤੇ ਚਾਰਜਸ ਲੱਗੇ ਸੀ ਤੇ ਉਹ ਤੂੰ ਪੁਲਿਸ ਰਿਪੋਰਟ ਆਪਣੀ ਜੋ ਵੀ ਆ ਉਹ ਲੈ ਕੇ ਆ। ਤੇ ਫਰਵਰੀ 3 ਨੂੰ ਜੋ ਓਬਰਾਏ ਆ, 37 ਸਾਲਾਂ ਦਾ ਰਹਿਣ ਵਾਲਾ, ਉਹ ਆਈਸ ਏਜੰਟਸ ਦੇ ਕੋਲ ਰਿਪੋਰਟ ਲੈ ਕੇ ਗਿਆ। ਉਹਦਾ ਗ੍ਰੀਨ ਕਾਰਡ ਉਹਨੇ ਰੱਖ ਲਿਆ। ਉਹ ਕਹਿੰਦੇ ਤੈਨੂੰ ਘਰ ਜਾਣ ਦੇ ਦਿੰਦੇ, ਪਰ ਤੈਨੂੰ ਲਿਆਣੀ ਪੈਣੀ ਆ ਉਹ ਰਿਪੋਰਟ। ਤੇ ਉਹਨੂੰ ਉੱਥੋਂ ਹੀ ਫੜ ਕੇ ਜਦੋਂ ਉਹ ਦਿਖਾਣ ਗਿਆ
ਕਹੂਨ ਕਾਉਂਟੀ ਕਰੈਕਸ਼ਨਲ ਫੈਸਿਲਿਟੀ ਦੇ ਵਿੱਚ ਭੇਜ ਦਿੱਤਾ ਗਿਆ। ਕਹਿੰਦੇ ਵੀ ਉਹਦੀ ਜਿਹੜੀ ਵਾਈਫ ਆ ਬਰੁਕ, ਤੇ ਉਹ ਕਹਿੰਦੀ ਮੈਂ ਕਦੇ ਸੋਚਿਆ ਨਹੀਂ ਸੀ, ਬਰੁਕ ਨੇ ਖੁਦ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੂੰ ਇਸ ਵਾਰ ਵੋਟ ਪਾਈ ਆ। ਉਹ ਕਹਿੰਦੀ ਵੀ ਮੈਂ ਖੁਦ ਪ੍ਰੈਜ਼ੀਡੈਂਟ ਟਰੰਪ ਦੀ ਸਪੋਰਟਰ ਹੈਗੀ ਆ। ਜਿਹੜਾ ਓਬਰਾਏ ਆ ਉਹ ਕਹਿੰਦਾ ਵੀ ਮੈਂ ਵੀ ਪ੍ਰੈਜ਼ੀਡੈਂਟ ਟਰੰਪ ਨੂੰ ਸਪੋਰਟ ਕਰਦਾ, ਕਿਉਂਕਿ ਮੈਂ ਵੋਟ ਪਾ ਨਹੀਂ ਸਕਦਾ ਸੀ, ਮੇਰੀ ਗ੍ਰੀਨ ਕਾਰਡ ਆ, ਪਰ ਮੈਂ ਉਹਨੂੰ ਜਿਹੜਾ ਸਪੋਰਟ ਕੀਤਾ ਹੈਗਾ। ਤੇ ਯੂਐਸ ਸਿਟੀਜ਼ਨ ਨੂੰ ਲੀਗਲੀ ਮੈਰਿਡ ਆ, 20 ਸਾਲਾਂ ਤੋਂ ਅਮਰੀਕਾ ਦੇ ਵਿੱਚ ਰਹਿ ਰਿਹਾ, 2 ਹਾਂਜੀ ਉਹਦੇ ਬੱਚੀਆਂ ਆ, ਇੱਕ 8 ਸਾਲ ਦੀ, ਇੱਕ 3 ਸਾਲ ਦੀ, ਤੇ ਚੱਕ ਕੇ ਉਹਨੂੰ ਜੇਲ੍ਹ ਦੇ ਵਿੱਚ ਪਾ ਦਿੱਤਾ। ਉਹ ਤੋਂ ਬਾਅਦ ਲੱਕਲੀ ਜਿਹੜਾ ਆ ਉਹਦਾ ਜਿਹੜਾ ਕੇਸ ਆ ਉਹ ਫਾਈਟ ਕੀਤਾ। ਸੋ ਉਸ ਅਟਾਰਨੀ ਨੇ, ਡੈਮਨ ਨਾਮ ਦੀ ਇੱਕ ਅਟਾਰਨੀ ਆ, ਉਹ ਕਹਿੰਦੀ ਵੀ ਮੈਂ ਜੱਜ ਨੂੰ ਐਕਸਪਲੇਨ ਕਰਨ 'ਚ ਕਾਮਯਾਬ ਹੋ ਗਈ ਵੀ ਭਾਈ ਇਹ ਬੰਦੇ ਦੇ ਨਾਲ ਤਾਂ ਬਹੁਤ ਧੱਕਾ ਹੋ ਰਿਹਾ। ਕਹਿੰਦੇ ਫੜ ਕੇ ਉਹਨੂੰ ਲਿਜਾਇਆ ਗਿਆ, 20 ਘੰਟੇ ਇੱਕ ਹੋਲਡਿੰਗ ਸੈੱਲ 'ਚ ਰੱਖਿਆ ਗਿਆ, 22 ਘੰਟੇ। ਤੇ ਉਸ ਤੋਂ ਬਾਅਦ ਜਿਹੜੀ ਜੇਲ੍ਹ ਸੀਗੀ ਯਪਸਿਲੰਟੀ, ਇੱਕ 35 ਮੀਲ ਦੂਰ ਆ ਡਿਟਰੋਇਟ ਤੋਂ, ਉੱਥੇ ਰੱਖਿਆ ਗਿਆ। ਕਹਿੰਦੇ ਇੱਕ ਰੂਮ ਦੇ ਵਿੱਚ 25 ਕੁ ਜਾਣੇ ਸੀਗੇ, 25 ਤੋਂ 30 ਜਾਣੇ, ਬੰਕ ਬੈੱਡ ਬਣਾਏ ਹੋਏ ਸੀਗੇ। ਤੇ ਜਦੋਂ ਕੋਰਟ ਡੇਟ ਹੋਈ ਉਹਦੀ ਅਪ੍ਰੈਲ 16 'ਚ, ਸੋ ਫਰਵਰੀ ਦਾ ਫੜਿਆ ਗਿਆ, ਅਪ੍ਰੈਲ 16 ਨੂੰ ਜਾ ਕੇ ਓਬਰਾਏ ਦੀ ਜਿਹੜੀ ਡੇਟ ਆ ਉਹ ਆਈ, ਤੇ ਉਹ ਜੱਜ ਨੂੰ ਐਕਸਪਲੇਨ ਕਰਨ 'ਚ ਕਾਮਯਾਬ ਹੋ ਗਿਆ ਵੀ ਭਾਈ ਠੀਕ ਆ, ਮੇਰੇ ਤੋਂ ਇਹ ਗਲਤੀ ਹੋਈ ਸੀ, ਮੇਰੇ ਆ 2 ਬੱਚੇ ਆ, ਇੱਕ 8 ਸਾਲ ਦੀ ਆ, ਇੱਕ 3 ਸਾਲ ਦੀ ਆ, ਲੀਗਲੀ ਮੈਰਿਡ ਹੈਗੇ ਆ, ਮੇਰਾ ਸੋਹਣਾ ਬਿਜ਼ਨਸ ਚੱਲਦਾ ਆ, ਸਾਰਾ ਕੁਛ ਆ, ਠੀਕ ਆ, ਇੱਕ ਵਾਰੀ ਮਿਸਟੇਕ ਹੋ ਗਈ ਤੇ ਮੈਨੂੰ ਮਾਫ ਕੀਤਾ ਜਾਵੇ। ਤੇ ਕਹਿੰਦੇ ਲੱਕਲੀ ਜਿਹੜਾ ਜੱਜ ਸੀਗਾ ਉਹਨੇ ਕੇਸ ਡਿਸਮਿਸ ਕਰਤਾ। ਪਰ ਉਹਨੇ ਇਹ ਵੀ ਕਹਿਤਾ ਵੀ ਜੇ ਕਿਤੇ ਫਿਊਚਰ ਦੇ ਵਿੱਚ ਇਦਾਂ ਦੀ ਫੇਰ ਚੀਜ਼ ਵਾਪਰੀ ਤੇ ਤੈਨੂੰ ਜਿਹੜਾ ਡਿਪੋਰਟ ਕੀਤਾ ਜਾਊਗਾ। ਸੋ ਉਹਦੀ ਜਿਹੜੀ ਵਕੀਲ ਆ ਉਹ ਕਹਿੰਦੀ ਟੋਟਲੀ ਇਹ ਜੱਜ ਤੇ ਡਿਪੈਂਡ ਕਰਦਾ ਹੈਗਾ। ਸੋ ਜੱਜ ਨਾਈ ਸੀਗਾ, ਉਹਦੀ ਹੁਣ ਜਿਹੜੀ ਫਰਿਆਦ ਸੁਣ ਲਈ ਵੀ ਹਾਂ ਫੈਮਿਲੀ ਵੀ ਹੈਗੀ ਆ, ਚਲੋ ਠੀਕ ਆ, ਜੇ ਇਹਨੇ ਇੱਕ ਮਿਸਟੇਕ ਕੀਤੀ ਹੈਗੀ ਆ, ਇਹਨੂੰ ਡਿਪੋਰਟ ਨਹੀਂ ਕੀਤਾ ਜਾਣਾ ਚਾਹੀਦਾ ਹੈਗਾ। ਸੋ ਇੱਥੋਂ ਜਿਹੜਾ ਓਬਰਾਏ ਆ ਉਹ ਲੋਕਾਂ ਨੂੰ ਹੁਣ ਇਹ ਵੀ ਕਹਿੰਦਾ ਹੈ ਇੰਡੀਪੈਂਡੈਂਸ ਰਿਪੋਰਟ ਦੇ ਵਿੱਚ ਵੀ ਮੇਕ ਸ਼ੋਰ ਕਰੋ ਕਿਸੇ ਤਰ੍ਹਾਂ ਦੀ ਵੀ ਕੋਈ ਮਾੜੀ ਮੋਟੀ ਗਲਤੀ ਨਾ ਕਰੋ। ਕਹਿੰਦੇ ਵੀ ਇਸ ਵਾਰੀ ਤਾਂ ਮੈਂ ਬਹੁਤ ਲੱਕੀ ਆ ਵੀ ਜਿਹੜਾ ਮੈਨੂੰ ਛੱਡ ਦਿੱਤਾ ਗਿਆ, ਪਰ ਮੇਰੇ ਵਰਗੇ ਬਹੁਤ ਸਾਰੇ ਜਿਹੜੇ ਬੰਦੇ ਹੈਗੇ ਆ ਉਹ ਕਦੇ ਵੀ ਛੱਡੇ ਨਹੀਂ ਜਾਂਦੇ, ਤੇ ਉਹਨਾਂ ਨੂੰ ਜਿਹੜਾ ਵਾਪਸ ਆ ਉਹ ਭੇਜ ਦਿੱਤਾ ਜਾਂਦਾ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ, ਬਹੁਤ ਵਾਰ ਸਾਨੂੰ ਕਾਲਾਂ ਕਰਦੇ ਜੀ ਗ੍ਰੀਨ ਕਾਰਡ ਲਿਆ, ਜਾਈਏ ਇੰਡੀਆ, ਨਹੀਂ ਜਾਈਏ। ਜੀ ਤੋ ਇਹ ਤੁਹਾਨੂੰ ਜਿਹੜਾ ਸਾਰਾ ਸੋਚਣਾ ਚਾਹੀਦਾ ਹੈਗਾ। ਜੀ ਬਿਲਕੁਲ, ਦੇਖੋ ਆਪਾਂ ਇਹ ਕਹਿਣਾ ਬਹੁਤ ਸੌਖਾ ਹੈ ਵੀ ਤੁਸੀਂ ਡਰਾਉਣੇ ਆ ਜਾਂ ਤੁਸੀਂ ਇਸ ਤਰ੍ਹਾਂ ਕਰਦੇ ਆ, ਪਰ ਇਹ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਜਿਹੜੀਆਂ ਖਬਰਾਂ ਉਹਨਾਂ ਦੇ ਵਿੱਚ ਸੱਚਾਈ ਆ ਕਿ ਕੋਈ ਬੰਦਾ ਇਹ ਸੋਚ ਸਕਦਾ ਵੀ ਉਹਦੇ ਕੋਲ ਇੰਨਾ ਪੁਰਾਣਾ ਗ੍ਰੀਨ ਕਾਰਡ ਹੋਵੇ ਤੇ ਉਹ ਕਈ ਵਾਰੀ ਵਿਸਾਰ ਦਿੰਦਾ ਨਾ ਕਿ ਮਸਲੇ ਹੋ ਜਾਂਦੇ ਪੈਦਾ, ਕੋਈ ਕੇਸ ਜਾਂ ਕੋਈ ਚਾਰਜਸ ਲੱਗ ਗਏ, ਆਪਾਂ ਕਹਿੰਦੇ ਚੱਲ ਕੋਈ ਨਹੀਂ ਫਿਰ ਕੀ ਆ, ਪਰ ਉਹ ਪਤਾ ਨਹੀਂ ਕਿਹੜੀ ਚੀਜ਼ ਅਮਰੀਕਾ ਦੇ ਵਿੱਚ ਤੁਹਾਡੇ ਸਾਹਮਣੇ ਨਿਕਲ ਕੇ ਆ ਜਾਣੀ ਹੈ, ਸਾਲ ਬਾਅਦ, 2 ਸਾਲਾਂ ਬਾਅਦ, 5 ਸਾਲਾਂ ਬਾਅਦ, 7 ਸਾਲਾਂ ਬਾਅਦ। ਔਰ ਜਦੋਂ ਆਪਾਂ ਆਉਣੇ ਆ ਅਮਰੀਕਾ ਦੇ ਵਿੱਚ ਐਂਟਰ ਹੁੰਦੇ ਆ, ਜਦੋਂ ਇਮੀਗ੍ਰੇਸ਼ਨ ਹੁੰਦੀ ਹੈ, ਉਹ ਕੱਲੀ ਇਮੀਗ੍ਰੇਸ਼ਨ ਨਹੀਂ ਹੁੰਦੀ, ਆਪਾਂ ਲੱਗਦਾ ਕੱਲੀ ਸਟੈਂਪ ਲੱਗ ਗਈ ਤੇ ਬਸ ਕੰਮ, ਉਹ ਤੁਹਾਡਾ ਸਾਰਾ ਰਿਕਾਰਡ, ਉਹਨਾਂ ਕੋਲ ਰੈਕਡ ਜਿਹੜਾ ਉਹ ਐ ਸਕਰੀਨ ਦੇ ਉੱਤੇ ਉਹਨਾਂ ਦੇ ਆ ਜਾਂਦਾ ਵੀ ਬੰਦਾ ਕਿਵੇਂ ਸੀ, ਕਿਵੇਂ ਐਂਟਰ ਹੋਇਆ, ਕਿਵੇਂ ਸਿਟੀਜ਼ਨਸ਼ਿਪ ਲਈ, ਜੋ ਵੀ ਆ। ਆਪਾਂ ਨੂੰ ਚਲੋ ਇਹਨਾਂ ਚੀਜ਼ਾਂ ਬਾਰੇ ਹਾਲੇ ਘੱਟ ਪਤਾ, ਪਰ ਫਿਰ ਵੀ ਉਹ ਸਾਰੀ ਜਿਹੜੀ ਸਕਰੀਨਿੰਗ ਆ ਉੱਥੇ ਤੁਹਾਡੀ ਹੋ ਜਾਂਦੀ ਆ। ਸੋ ਜਿਨ੍ਹਾਂ ਦੇ ਵੀ ਕੋਈ ਪੁਰਾਣੇ ਕੋਈ ਇਸ ਤਰ੍ਹਾਂ ਦੇ ਮਾਮਲੇ ਆ, ਕੋਈ ਸ਼ੱਕ ਆ ਕਿਸੇ ਵੀ ਤਰ੍ਹਾਂ ਦਾ, ਪਹਿਲੀ ਗੱਲ ਤਾਂ ਇਸ ਤਰ੍ਹਾਂ ਦੇ ਨਸ਼ੇ ਤੋਂ ਗੁਰੇਜ਼ ਕਰੋ। ਕੋਈ ਜਦੋਂ ਵੀ ਤੁਸੀਂ ਇੱਕ ਪਾਸੇ ਟਰੱਕਿੰਗ ਦੇ ਨਾਲ ਜੁੜੇ ਆ, ਦੂਜੇ ਪਾਸੇ ਇਸ ਤਰ੍ਹਾਂ ਦਾ ਕੰਮ ਆ, ਸੋ ਉਹਦੋਂ ਗੁਰੇਜ਼ ਕਰੋ। ਬਾਕੀ ਜੇ ਮਸਲੇ ਤਾਂ ਨਿਪਟਾ ਲਓ, ਐਵੇਂ ਕਿਸੇ ਤੇ ਨਜ਼ਰਾਂ ਝਾੜ ਕੇ ਕੁਛ ਨਹੀਂ ਫਰਕ, ਉਹਦੇ ਨਾਲ ਕੋਈ ਹੱਲ ਨਹੀਂ ਹੋਣਾ, ਕੋਈ ਮਸਲੇ ਦਾ ਉਹ ਹੱਲ ਨਹੀਂ ਹੈ ਜੀ। ਜੀ, ਸੋ ਬਿਲਕੁਲ ਜਿੰਨੇ ਵੀ ਸਾਡੇ ਜਿਹੜੇ ਸਰੋਤੇ ਸੁਣ ਰਹੇ, ਇੰਡੀਪੈਂਡੈਂਸ ਦੀ ਜਿਹੜੀ ਰਿਪੋਰਟ ਆ ਇਹ ਪੜ੍ਹਨੀ ਚਾਹੀਦੀ ਆ। ਉਹ ਕਹਿੰਦਾ ਵੀ 2018 ਤੋਂ ਬਾਅਦ ਮੈਂ 2-3 ਵਾਰ ਜਾ ਕੇ ਆਇਆ ਇੰਡੀਆ, ਤੇ ਮੈਨੂੰ ਕਦੇ ਰੋਕਿਆ ਨਹੀਂ ਗਿਆ, ਪਰ ਇਸ ਵਾਰੀ ਜਿਹੜਾ ਆ ਉਹ ਰੋਕਿਆ ਗਿਆ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਵੀ ਕਿੰਨਾ ਜ਼ਿਆਦਾ ਜਿਹੜੀ ਸਟ੍ਰਿਕਟਨੈਸ ਆ ਆਈਸ ਵੱਲੋਂ, ਇਮੀਗ੍ਰੇਸ਼ਨ ਵੱਲੋਂ ਕੀਤੀ ਜਾ ਰਹੀ ਹੈ। ਅਗਲੀ ਖਬਰ ਦੇ ਵੱਲ ਵਧੀਏ, ਤੇ ਅਗਲੀ ਜਿਹੜੀ ਖਬਰ ਆ ਉਹ ਇਸੇ ਤਰ੍ਹਾਂ ਕਾਂਗਰਸ ਦੀ ਇੱਕ ਰਿਪੋਰਟ ਜਿਹੜੀ ਆ ਰਿਵੀਲ ਹੋਈ ਹੈ, ਜਿਹਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਨੇ ਮੰਨਿਆ ਕਿ ਉਹਨਾਂ ਨੇ ਜਿਹੜੀਆਂ ਡਿਪੋਰਟੇਸ਼ਨ ਵਾਲੀਆਂ ਫਲਾਈਟ ਸੀਗੀਆਂ ਉਹਨਾਂ ਉੱਤੇ ਤਕਰੀਬਨ $21 ਮਿਲੀਅਨ ਜਿਹੜੇ ਨੇ ਉਹ ਖਰਚ ਕੀਤੇ ਨੇ, ਜਿਨ੍ਹਾਂ ਦੇ ਵਿੱਚ ਉਹਨਾਂ ਨੇ ਮਾਈਗ੍ਰੈਂਟਸ ਨੂੰ ਟਰਾਂਸਪੋਰਟ ਕੀਤਾ ਹੈ, ਖਾਸ ਕਰਕੇ ਗੁਆਟਾਨਾਮੋ ਬੇ, ਨਵਲ ਬੇਸ ਦੇ ਵਿੱਚ, ਕਿਊਬਾ ਦੇ ਵਿੱਚ, ਤੇ ਹੋਰ ਜਿਹੜੀਆਂ ਇਹਨਾਂ ਦੀਆਂ ਫਲਾਈਟ ਸੀਗੀਆਂ। ਇਹ ਜਿਹੜਾ ਖਰਚਾ ਉਹ 32 ਡਿਟੇਨੀਜ਼ ਦੇ ਉੱਤੇ ਕੀਤਾ ਗਿਆ। ਜਨਵਰੀ ਦੇ ਵਿੱਚ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਜਿਹੜੇ ਨੇ ਉਹ ਸਹੁੰ ਚੁੱਕਦੇ ਨੇ, ਤੇ ਉਸ ਤੋਂ ਬਾਅਦ ਉਹ ਕਹਿੰਦੇ ਕਿ ਉਹਨਾਂ ਨੇ 33,000 ਜਿਹੜਾ ਮਾਈਗ੍ਰੈਂਟਸ ਸੀਗੇ ਉਹਨਾਂ ਨੂੰ ਡਿਟੇਨ ਕੀਤਾ ਗਿਆ, ਤੇ ਦੱਸਿਆ ਗਿਆ ਕਿ ਜਿਹੜੇ ਇਹ 500 ਸੀਗੇ ਜਿਨ੍ਹਾਂ ਨੂੰ ਬਾਹਰ ਭੇਜਿਆ ਜਾਣਾ ਸੀ ਗੁਆਟਾਨਾਮੋ ਬੇ ਦੇ ਵਿੱਚ ਜਾਂ ਹੋਰਨਾਂ ਇਲਾਕਿਆਂ ਦੇ ਵਿੱਚ, ਉੱਥੇ ਇਹਨਾਂ ਦੇ ਉੱਤੇ ਬਹੁਤ ਜਿਹੜਾ ਖਰਚਾ ਉਹ ਕੀਤਾ ਗਿਆ। ਆਪਰੇਸ਼ਨ ਸਦਰਨ ਗਾਰਡ ਦੇ ਤਹਿਤ
ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਮਿਲਟਰੀ ਸਪੋਰਟ ਦੇ ਨਾਲ ਇਸ ਨੂੰ ਅੰਜਾਮ ਦਿੱਤਾ ਤੇ ਦੱਸਿਆ ਜਾ ਰਿਹਾ ਕਿ ਇਹਦੇ ਵਿੱਚ ਟਰਾਂਸਪੋਰਟੇਸ਼ਨ ਤੇ ਪਰਸਨਲ ਜਿਹੜਾ ਵੀ ਇਕਵਿਪਮੈਂਟ ਇਹਦੇ ਵਿੱਚ ਨੇਵੀ ਬੇਸ ਦੇ ਉੱਤੇ ਖਰਚਾ ਹੈਗਾ ਜਿੰਨਾ ਵੀ ਉਹਦੇ ਉੱਤੇ ਤਕਰੀਬਨ ਇਹਨਾਂ ਨੇ ਹੁਣ ਤੱਕ 21 ਮਿਲੀਅਨ ਜਿਹੜੇ ਡਾਲਰ ਨੇ ਉਹ ਖਰਚੇ ਨੇ। ਦੱਸਿਆ ਜਾ ਰਿਹਾ ਕਿ ਇਸ ਮਾਮਲੇ ਦੇ ਵਿੱਚ ਕ੍ਰਿਟਿਸਿਜ਼ਮ ਵੀ ਬਹੁਤ ਹੋਇਆ ਜਦੋਂ ਮਾਈਗ੍ਰੈਂਟਸ ਨੂੰ ਲਿਆਇਆ ਗਿਆ ਗੁਆਟਾਨਾਮੋ ਬੇ ਦੇ ਵਿੱਚ ਮਾਰਚ 1 ਦੇ ਦਿਨ। ਤੇ ਇਹਦੇ ਨਾਲ ਐਲਿਜ਼ਾਬੈਥ ਵਾਰਨ ਨੇ ਜਿਹੜੇ ਡੈਮੋਕ੍ਰੈਟਿਕ ਸੈਨੇਟਰ ਨੇ ਉਹਨਾਂ ਨੇ ਕ੍ਰਿਟਿਸਾਈਜ਼ ਕੀਤਾ। ਉਹ ਕਹਿੰਦੇ ਕਿ ਜਿਹੜਾ ਉਹ ਇਸ ਟਾਈਮ ਹਰ ਕੋਈ ਅਮਰੀਕਨ ਆ ਉਹ ਡਰਿਆ ਹੋਇਆ ਡੋਨਲਡ ਟਰੰਪ ਤੋਂ ਕਿ ਉਹ ਕਿਸ ਤਰੀਕੇ ਦੇ ਨਾਲ ਫੜ ਰਹੇ ਨੇ ਲੋਕਾਂ ਨੂੰ ਜਿਨ੍ਹਾਂ ਦੇ ਵਿੱਚ ਸਿਟੀਜ਼ਨ ਵੀ ਆ, ਗ੍ਰੀਨ ਕਾਰਡ ਹੋਲਡਰ ਵੀ ਆ ਤੇ ਉਹ ਵੀ ਆ ਜਿਹੜੇ ਇੱਥੇ ਲਾਫੁਲੀ ਰਹਿ ਸਕਦੇ ਆ। ਪਰ ਕਹਿੰਦੇ ਕਿ ਹੁਣ ਮਿਲਟਰੀ ਰਿਸੋਰਸਸ ਨੂੰ ਉਹ ਯੂਜ਼ ਕਰ ਰਹੇ ਆ ਆਪਣੀਆਂ ਇਮੀਗ੍ਰੇਸ਼ਨ ਪਾਲਿਸੀਜ਼ ਨੂੰ ਅੱਗੇ ਲਿਜਾਣ ਦੇ ਲਈ। ਨਾ ਸਿਰਫ ਉਹਨਾਂ ਨੇ ਕਿਹਾ ਕਿ ਅਸੀਂ ਟਰੰਪ ਨੂੰ ਸਵਾਲ ਕਰਦੇ ਹਾਂ ਬਲਕਿ ਐਲਿਜ਼ਾਬੈਥ ਵਾਰਨ ਨੇ ਪੈਂਟਾਗਨ ਨੂੰ ਵੀ ਸਵਾਲ ਕੀਤਾ। ਉਹ ਕਹਿੰਦੇ ਕਿ ਜਿਹੜੀ ਪੈਂਟਾਗਨ ਨਾਲ ਸੰਬੰਧਿਤ ਇਹ ਰਿਪੋਰਟ ਆ ਉਹ ਜਨਵਰੀ 20 ਤੋਂ ਅਪ੍ਰੈਲ 8 ਤੱਕ ਦੀ ਹੈ ਜਿਹਦੇ ਵਿੱਚ ਮਿਲਟਰੀ ਏਅਰਕ੍ਰਾਫਟ ਨੇ 46 ਫਲਾਈਟਸ ਜਿਹੜੀਆਂ ਨੇ ਉਹ ਲਈਆਂ ਕਿਹਦੇ ਲਈ ਮਾਈਗ੍ਰੈਂਟਸ ਨੂੰ ਯੂਐਸ ਦੇ ਵਿੱਚੋਂ ਡਿਟੈਂਸ਼ਨ ਸੈਂਟਰਸ ਦੇ ਵਿੱਚੋਂ ਗੁਆਟਾਨਾਮੋ ਬੇ ਦੇ ਵਿੱਚ ਲਿਜਾਣ ਦੇ ਲਈ ਜਾਂ ਹੋਰਨਾਂ ਥਾਵਾਂ ਦੇ ਉੱਤੇ। ਉਹ ਕਹਿੰਦੇ ਕਿ ਐਸਟੀਮੇਟ ਕਾਸਟ ਜਿਹੜੀ ਆ ਪਰ ਔਰ ਜਿਹੜੀ ਫਲਾਈਟ ਦੀ ਆ ਉਹ $26,000 ਪੈਂਦੀ ਆ। ਜਦੋਂ ਕੋਈ ਅਮਰੀਕਾ ਦੀ ਜਿਹੜਾ ਆਰਮੀ ਦਾ ਕੋਈ ਜਹਾਜ਼ ਉੱਡਦਾ ਜਾਂ ਉਹਦੇ ਤੇ ਖਰਚਾ ਆਉਂਦਾ ਤਾਂ ਉਹਦੀ ਜਿਹੜੀ ਕਾਸਟ ਆ ਜਾਂ ਇਹਨਾਂ ਨੂੰ ਲਿਜਾਣ ਦਾ ਜਾਂ ਹੋਰ ਜਿਹੜੇ ਖਰਚੇ ਨੇ ਉਹ ਕਹਿੰਦੇ ਕਿ ਤਕਰੀਬਨ ਜਿੰਨਾ ਖਰਚਾ ਕੀਤਾ ਗਿਆ ਆਉਣ ਲਿਜਾਣ ਤੇ ਟਰਾਂਸਪੋਰਟੇਸ਼ਨ ਤੇ ਕਹਿੰਦੇ 800 ਘੰਟਾ ਬਣਦਾ। ਤੇ ਜੇਕਰ ਅਸੀਂ 26,000 ਤੋਂ ਉੱਪਰ ਡਾਲਰ $26,277 ਉਹਨਾਂ ਨੇ ਦੱਸਿਆ 800 ਦੇ ਨਾਲ ਇਹਨਾਂ ਨੂੰ ਲਾ ਲਈਏ ਮਲਟੀਪਲਾਈ ਕਰ ਲਈਏ ਤੇ ਜਿਹੜੇ ਹੋਰ ਖਰਚੇ ਐਡ ਕਰ ਲਈਏ ਤਾਂ ਇਹ 21 ਮਿਲੀਅਨ ਦੀ ਜਿਹੜੀ ਰਕਮ ਆ ਉਹ ਬਣ ਜਾਂਦੀ ਆ। ਸੋ ਕਹਿੰਦੇ ਕਿ ਇਹਦੇ ਨਾਲ ਉਹ ਲੋਕ ਜਿਹੜੇ ਅਮਰੀਕਨ ਆਰਮੀ ਦੇ ਵਿੱਚ ਸਰਵ ਕਰ ਚੁੱਕੇ ਨੇ ਜਾਂ ਕਿਸੇ ਤਰੀਕੇ ਨਾਲ ਉਹਨਾਂ ਦਾ ਅਮਰੀਕਨ ਕਨਸਟੀਟਿਊਸ਼ਨ ਦੇ ਵਿੱਚ ਉਹਨਾਂ ਦਾ ਬਲੀਵ ਆ, ਉਹਨਾਂ ਦਾ ਟਰਸਟ ਆ, ਉਹ ਕਹਿੰਦੇ ਕਿ ਇਹ ਜਦੋਂ ਇਸ ਤਰ੍ਹਾਂ ਦੇ ਸੋਰਸਸ ਯੂਜ਼ ਹੁੰਦੇ ਆ ਤਾਂ ਉਹ ਵੀ ਲੋਕ ਜਿਹੜੇ ਆ ਉਹ ਖੌਫ ਦੇ ਸਾਏ ਦੇ ਵਿੱਚ ਜਿਉਂਦੇ ਆ। ਜਨਵਰੀ 20 ਤੋਂ ਮਾਰਚ 25 ਤੱਕ ਪੈਂਟਾਗਨ ਨੇ ਜਿਹੜੀਆਂ ਆਪਰੇਟ ਕੀਤੀਆਂ 31 ਮਿਲਟਰੀ ਤੇ ਕੰਟਰੈਕਟ ਏਅਰਕ੍ਰਾਫਟ ਫਲਾਈਟ ਗੁਆਟਾਨਾਮੋ ਬੇ ਦੇ ਲਿਜਾਣ ਦੇ ਲਈ ਤੇ ਜਿਹਦੇ ਵਿੱਚ ਇਹਨਾਂ ਨੇ 715 ਜਿਹੜੇ ਪੈਸੰਜਰ ਸੀਗੇ ਤੇ ਇਹਦੇ ਨਾਲ 1000 ਤੋਂ ਵੱਧ ਦਾ ਜਿਹੜਾ ਟਨ ਦਾ ਕਾਰਗੋ ਸੀਗਾ ਉਹ ਇਹਨਾਂ ਨੇ ਲਿਜਾਇਆ ਉੱਥੇ। ਐਡੀਸ਼ਨਲੀ ਕਾਸਟ ਜਿਹੜੀ ਖਰਚ ਕੀਤੀ ਇਹਨਾਂ ਨੇ $16,71,000 ਜਿਹੜੀ ਆ ਉਹ ਵੀ ਇੱਕ ਪ੍ਰੋਗਰਾਮ ਦੇ ਤਹਿਤ ਖਰਚ ਕੀਤੀ। ਇਹਦੇ ਨਾਲ $6,60,000 ਜਿਹੜਾ ਉਹ ਯੂਨਾਈਟਿਡ ਏਅਰਲਾਈਨ ਨੂੰ ਭੁਗਤਾਨ ਕੀਤਾ ਗਿਆ। $5 ਲੱਖ ਜਿਹੜਾ ਓਮਨੀ ਏਅਰ ਇੰਟਰਨੈਸ਼ਨਲ ਨੂੰ ਭੁਗਤਾਨ ਕੀਤਾ ਗਿਆ ਸਿਰਫ ਮਾਈਗ੍ਰੈਂਟਸ ਨੂੰ ਲਿਜਾਣ ਦੇ ਲਈ। ਉਹ ਕਹਿੰਦੇ ਕਿ ਇਹ ਬਹੁਤ ਵੱਡਾ ਖਰਚਾ ਜਿਹੜਾ ਇਹਨਾਂ ਨੇ ਕਰ ਦਿੱਤਾ ਤੇ ਐਲਿਜ਼ਾਬੈਥ ਵਾਰਨ ਨੇ ਇਹ ਰਿਪੋਰਟ ਦਾ ਜਿਹੜਾ ਹਵਾਲਾ ਦਿੱਤਾ ਜਿਹੜੀ ਕਿ ਪਿਛਲੇ ਦਿਨੀ ਕਾਂਗਰਸ ਦੇ ਵਿੱਚ ਰਿਵੀਲ ਕੀਤੀ ਗਈ ਸੀ। ਟਰੰਪ ਐਡਮਿਨਿਸਟ੍ਰੇਸ਼ਨ ਨੇ ਖੁਦ ਇਹਦੇ ਆંકੜੇ ਸਾਂਝੇ ਕੀਤੇ ਸੀਗੇ। ਜੀ ਅਗਲੀ ਖਬਰ ਵੀ ਜਿਹੜੀ ਆ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਆ। ਇੰਟੈਲੀਜੈਂਸਰ ਨੇ ਇੱਕ ਰਿਪੋਰਟ ਛਾਪੀ ਆ ਵੀ ਕਿਸ ਤਰ੍ਹਾਂ ਇੱਕ ਜਿਹੜੀ ਮਦਰ ਆ ਉਹ ਆਪਣੇ 3 ਬੱਚਿਆਂ ਨੂੰ ਆਈਸ ਦੇ ਚੈੱਕ ਪੁਆਇੰਟ ਤੇ ਜਿਹੜੀ ਆ ਲੈ ਕੇ ਗਈ ਕਿਉਂਕਿ ਉਹਨਾਂ ਨੂੰ ਹਰ ਮਹੀਨੇ ਜਿਹੜਾ ਆ ਚੈੱਕ ਕਰਨ ਲਈ ਜਾਣਾ ਪੈਂਦਾ ਸੀ। ਹਾਲਾਂਕਿ ਉਹਨਾਂ ਦਾ ਜਿਹੜਾ ਗ੍ਰੀਨ ਕਾਰਡ ਦੀ ਐਪਲੀਕੇਸ਼ਨ ਚੱਲ ਰਹੀ ਸੀ। ਕਹਿੰਦੇ ਵੀ ਜਦੋਂ ਉਹ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਦੇ ਆਫਿਸ ਦੇ ਵਿੱਚ ਆਪਣੇ ਜਿਹੜੇ ਮੁੰਡੇ ਸੀ ਯਸ਼ੂਆ 19 ਸਾਲਾਂ ਦਾ ਤੇ ਹੋਜ਼ੇ 20 ਸਾਲਾਂ ਦਾ ਰੀਸੈਂਟਲੀ ਹਾਈ ਸਕੂਲ ਗ੍ਰੈਜੂਏਟ ਹੈਗਾ ਚੈੱਕ ਕਰਨ ਦੇ ਲਈ ਗਈ ਤੇ ਉਹਨਾਂ ਨੂੰ ਜਿਹੜਾ ਆ ਉੱਥੇ ਜਿਹੜਾ ਇਮੀਗ੍ਰੇਸ਼ਨ ਆਫਿਸਰ ਸੀ ਉਹ ਕਹਿੰਦਾ ਵੀ ਹੁਣ ਇਹ ਵਾਪਸ ਨਹੀਂ ਜਾ ਸਕਦੇ ਹੈਗੇ। ਆਲਮਾ 38 ਸਾਲਾਂ ਦੀ ਆ ਜਿਹੜੀ ਉਹਨਾਂ ਦੀ ਮਦਰ ਆ। ਇੱਕ ਉਹਦਾ ਬੱਚਾ ਜਿਹੜਾ ਅਮਰੀਕਾ ਬੋਰਨ ਹੈਗਾ ਸੈਲਵਾਡੋਰ ਤੋਂ 2016 ਦੇ ਵਿੱਚ ਉਹ ਅਮਰੀਕਾ ਦੇ ਵਿੱਚ ਆਏ ਸੀ ਤੇ ਉਸ ਟਾਈਮ ਦੇ ਉੱਤੇ ਜਿਹੜੀ ਉਹਨੇ ਪੋਲੀਟੀਕਲ ਅਸਾਈਲਮ ਦੀ ਐਪਲੀਕੇਸ਼ਨ ਲਾਈ ਸੀਗੀ। ਸੋ ਉਹ ਕਹਿੰਦੀ ਵੀ ਮੈਂ ਸੋਚਿਆ ਨਹੀਂ ਸੀ ਵੀ ਮੈਂ ਆਪਣੇ ਮੁੰਡਿਆਂ ਨੂੰ ਹੀ ਜਿਹੜੀ ਆ ਟਰਨ ਇਨ ਕਰ ਦੂੰਗੀ ਆਈਸ ਵਾਲਿਆਂ ਦੇ ਕੋਲ। ਸੋ ਬਹੁਤ ਵਾਰ ਸਾਡੇ ਵੀ ਸਰੋਤੇ ਕਾਲ ਕਰਦੇ ਰਹਿੰਦੇ ਆ ਵੀ ਉੱਥੇ ਡੇਟ ਤੇ ਜਾਣਾ ਚਾਹੀਦਾ ਜਾਂ ਨਹੀਂ ਤੇ ਉਹ ਪਿਛਲੇ ਹਫ਼ਤੇ ਅਟਾਰਨੀ ਨੇ ਵੀ ਦੱਸਿਆ ਸੀ ਜੇ ਦਿਰਕੀਆਂ ਨੇ ਉਹਨਾਂ ਨੇ ਜੀ ਵੀ ਹੁਣ ਨਾ ਤਾਂ ਅਸੀਂ ਤੁਹਾਨੂੰ ਹਾਂ ਕਰ ਸਕਦੇ ਨਾ ਹੀ ਨਾ ਕਰ ਸਕਦੇ ਹੈਗੇ ਆ ਤੇ ਦੋਨੋਂ ਪਾਸੇ ਜਿਹੜੀ ਸਿਚੁਏਸ਼ਨ ਜਾ ਸਕਦੀ ਹੈਗੀ ਆ। ਸੋ ਕੋਈ ਉਹਨਾਂ ਦਾ ਬੈਡ ਰੈਕਰਡ ਨਹੀਂ ਸੀ ਤੇ ਕਹਿੰਦੇ ਭਈ ਉਹਨਾਂ ਦੀ ਜਿਹੜੀ ਅਟਾਰਨੀ ਹੈਗੀ ਆ ਟ੍ਰੇਹੋ ਲੋਪੇਜ਼ ਬ੍ਰਦਰਸ ਦੀ ਜੋ ਅਟਾਰਨੀ ਆ ਐਲਾ ਅਮੋਚੀ ਉਹ ਕਹਿੰਦੀ ਵੀ ਹੁਣ ਜਿਹੜੇ ਇਮੀਗ੍ਰੇਸ਼ਨ ਵਾਲੇ ਆ ਉਹ ਬਹੁਤ ਜ਼ਿਆਦਾ ਅਗਰੈਸਿਵ ਆ ਵਿਦ ਡਿਟੇਨਿੰਗ ਇੰਡੀਵਿਜੂਅਲਸ ਨਾਓ। ਲੋਕਾਂ ਨੂੰ ਡਿਟੇਨ ਕਰਨ ਦੇ ਲਈ ਬਹੁਤ ਜ਼ਿਆਦਾ ਉਹ ਅਗਰੈਸਿਵ ਆ। ਕਹਿੰਦੀ ਉਹ ਦਿਨ ਭੁੱਲ ਜਾਓ ਜਦੋਂ
ਫੈਡਰਲ ਆਫੀਸ਼ੀਅਲਸ ਇਹ ਕਹਿੰਦੇ ਸੀ ਠੀਕ ਆ, ਤੁਸੀਂ ਵਧੀਆ ਜ਼ਿੰਦਗੀ ਜੀ ਰਹੇ ਆ, ਕੁਆਇਟ ਲਾਈਫ ਜੀ ਰਹੇ ਆ, ਕੋਈ ਕ੍ਰਾਈਮ ਨਹੀਂ ਕਰਦੇ, ਕੰਮ ਕਰ ਰਹੇ ਹੈਗੇ ਆ। ਪਰ ਹੂੰ, ਹੁਣ ਕਹਿੰਦੀ ਉਹਨੂੰ ਨਹੀਂ ਸੁਣਿਆ ਜਾਂਦਾ ਹੈਗਾ। ਹੁਣ ਕੋਈ ਵੀ ਤੁਹਾਡਾ ਜਿਹੜਾ ਕਹਿੰਦੀ ਵੀ ਲੱਕੀ ਹੋਵੋਗੇ ਜੇ ਤੁਹਾਡਾ ਸੁਪਰਵਾਈਜ਼ਰ ਜਿਹਦੇ ਕੋਲ ਤੁਸੀਂ ਪੇਸ਼ੀ ਪਾਉਣ ਗਏ ਆ, ਹੂੰ, ਤੁਹਾਨੂੰ ਉਹਨੇ ਕਹਿਤਾ ਓਕੇ ਠੀਕ ਆ ਵੀ ਮੈਂ ਛੱਡ ਦਿੰਦਾ ਤੇ ਤੁਹਾਡੇ ਐਂਕਲ ਜਿਹੜਾ ਬ੍ਰੇਸਲੇਟ ਪਾ ਦਿੰਨੇ ਹੈਗੇ ਆ। ਹੂੰ। ਪਰ ਮੈਜੋਰਟੀ ਆਫ ਦਾ ਸੁਪਰਵਾਈਜ਼ਰਸ ਕਹਿੰਦੀ ਵੀ ਚੱਕ ਕੇ ਜਿਹੜੇ ਅੰਦਰ ਕਰ ਦਿੰਦੇ ਆ। ਹੁਣ ਉਹ ਮਦਰ ਜਿਹੜੀ ਆ ਆਲਮਾ, ਉਹ ਕਹਿ ਰਹੀ ਆ ਵੀ ਮੈਂ ਇੱਕ ਦਿਨ 6 ਵੀਕਾਂ ਬਾਅਦ ਉਹਨਾਂ ਦੀ ਜਿਹੜੀ ਮੁੰਡੇ ਆ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਹੋਈ ਆ ਤੇ ਹਜੇ ਉਹਨਾਂ ਦਾ ਕੀ ਬਣਨਾ ਆ ਇਹਦੇ ਬਾਰੇ ਕੁਝ ਵੀ ਪਤਾ ਨਹੀਂ ਹੈਗਾ। ਸੋ ਇਦਾਂ ਦੀਆਂ ਜਿਹੜੀਆਂ ਸਿਚੁਏਸ਼ਨਸ ਆ ਉਹ ਚੱਲ ਰਹੀਆਂ ਆ। ਆਲਮਾ ਨੇ ਆਪਣਾ ਗੋਫੰਡਮੀ ਵੀ ਸੈਟਅਪ ਕੀਤਾ ਤਾਂ ਕਿ ਉਹ ਬੱਚਿਆਂ ਦੀ ਜਿਹੜੀ ਹੈਲਪ ਕੀਤੀ ਜਾ ਸਕੇ। ਸੋ ਵੱਖ-ਵੱਖ ਜਿਹੜੀਆਂ ਸਟੋਰੀਆਂ ਆ ਉਹ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿੰਦੇ ਆ। ਪਹਿਲੀ ਸਟੋਰੀ ਆਪਾਂ ਆਪਣੇ ਪੰਜਾਬੀ ਦੀ ਸਾਂਝੀ ਕੀਤੀ ਸੀ, ਮਿਸ਼ੀਗਨ ਤੋਂ ਰਹਿਣ ਵਾਲਾ, ਤੇ ਹੁਣ ਇਹ ਜਿਹੜੀ ਆ ਇੱਕ ਸਪੈਨਿਸ਼ ਮੂਲ ਦਾ ਜੋ ਇੰਟੈਲੀਜੈਂਸ ਜੋ ਮੈਗਜ਼ੀਨ ਆ ਉਹਨਾਂ ਨੇ ਛਾਪੀ ਹੈਗੀ ਆ। ਮਿਸ਼ੀਗਨ ਵਾਲੀ ਜਿਹੜੀ ਸਟੋਰੀ ਸੀਗੀ ਉਹ ਇੰਡੀਪੈਂਡੈਂਟ ਨੇ ਛਾਪੀ ਸੀ। ਜੀ, ਬਿਲਕੁਲ। ਇੱਥੇ ਇੱਕ ਸ਼ਾਰਟ ਬ੍ਰੇਕ ਦੇ ਲਈ ਰੋਕਦੇ ਹਾਂ ਆਪਾਂ। ਬ੍ਰੇਕ ਤੋਂ ਬਾਅਦ 1-2 ਖਬਰਾਂ ਹੋਰ ਆ ਜਿਨ੍ਹਾਂ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ, ਚਰਚਾ ਕਰਾਂਗੇ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਤੇ ਆਪਾਂ ਅਖੀਰਲੇ ਪੜਾਅ ਦੇ ਵਿੱਚ ਹਾਂ। ਹਰਜੋਤ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸੋ ਖਬਰਾਂ ਦੇ ਵੱਲ ਵੱਧਦੇ ਹਾਂ। ਮਿਲਵਾਕੀ ਤੋਂ ਇੱਕ ਖਬਰ ਆ ਰਹੀ ਹੈ। ਮਿਲਵਾਕੀ ਦੇ ਵਿੱਚ ਲੰਘੇ ਦਿਨੀ ਜਦੋਂ ਆਪਾਂ ਮਾਂ ਦਾ ਦਿਹਾੜਾ ਜਿਹੜਾ ਉਹ ਸੈਲੀਬ੍ਰੇਟ ਕਰ ਰਹੇ ਸੀ, ਮਨਾ ਰਹੇ ਸੀ, ਤਾਂ ਉਦੋਂ ਇੱਕ ਅੱਗ ਲੱਗਣ ਦੀ ਜਿਹੜੀ ਘਟਨਾ ਵਾਪਰੀ ਸੀ, ਉਸ ਮਾਮਲੇ ਦੇ ਵਿੱਚ ਹੁਣ 5ਵੇਂ ਬੰਦੇ ਦੀ ਵੀ ਜਿਹੜੀ ਆ ਉਹ ਮੌਤ ਹੋ ਚੁੱਕੀ ਆ। ਜਿਹੜੀ ਖਬਰ ਇਸ ਟਾਈਮ ਪ੍ਰਾਪਤ ਹੋ ਰਹੀ ਹੈ ਮੀਡੀਆ ਤੋਂ, ਉਹਦੇ ਮੁਤਾਬਕ ਇਹ ਜਿਹੜੀ ਅੱਗ ਲੱਗਣ ਦੀ ਘਟਨਾ ਇਹ ਰਿਪੋਰਟ ਕੀਤੀ ਗਈ ਸੀ 85 ਯੂਨਿਟ ਬਿਲਡਿੰਗ ਆ ਕੋਈ ਉਸ ਸ਼ਹਿਰ ਦੇ ਵਿੱਚ ਮਿਲਵਾਕੀ ਦੇ ਵਿੱਚ। ਮਿਲਵਾਕੀ ਫਾਇਰ ਡਿਪਾਰਟਮੈਂਟ ਦੇ ਦੱਸਣ ਦੇ ਮੁਤਾਬਕ ਇੱਥੇ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਉਹਨਾਂ ਨੂੰ ਸੱਦਿਆ ਗਿਆ ਸੀ। ਫਾਇਰ ਚੀਫ ਐਰਨ ਲਿਪਿਸਕੀ ਜਿਹੜੇ ਨੇ ਉਹਨਾਂ ਨੇ ਦੱਸਿਆ ਸੀਗਾ ਕਿ 30 ਬੰਦਿਆਂ ਨੂੰ ਇੱਥੋਂ ਇਸ ਬਿਲਡਿੰਗ ਦੇ ਵਿੱਚੋਂ ਜਿਹੜਾ ਉਹ ਰੈਸਕਿਊ ਕੀਤਾ ਗਿਆ ਸੀਗਾ। 4 ਲੋਕ ਜਿਹੜੇ ਨੇ ਉਹ ਥਾਂ ਜਿਹੜੇ ਆ ਉਹ ਮਾਰੇ ਗਏ ਬਾਅਦ ਦੇ ਵਿੱਚ, ਕਿਉਂਕਿ ਉਹ ਬਹੁਤ ਜ਼ਿਆਦਾ ਜ਼ਖਮੀ ਸੀਗੇ। ਦੱਸਿਆ ਜਾ ਰਿਹਾ ਕਿ ਇਸ ਤੋਂ ਬਾਅਦ 200 ਬੰਦਿਆਂ ਨੂੰ ਇਸ ਬਿਲਡਿੰਗ ਦੇ ਵਿੱਚੋਂ ਕੱਢਿਆ ਗਿਆ ਸੀ। ਇਹ ਬਿਲਡਿੰਗ 1968 ਦੇ ਵਿੱਚ ਬਣੀ ਸੀਗੀ ਤੇ ਇਹ ਇੱਥੇ ਜਿਹੜਾ ਉਹ ਸਪ੍ਰਿੰਕਲਰ ਜਿਹੜਾ ਕੋਈ ਫੁਹਾਰਾ ਸਿਸਟਮ ਇਹਨਾਂ ਦਾ ਉਹ ਚਾਲੂ ਨਹੀਂ ਸੀਗਾ, ਜਿਹਦੇ ਕਰਕੇ ਅੱਗ ਲੱਗਣ ਦੀ ਜਿਹੜੀ ਇਹ ਵਾਰਦਾਤ ਆ ਉਹਦੇ ਉੱਤੇ ਕਾਬੂ ਨਹੀਂ ਪਾ ਜਾ ਸਕਿਆ। ਤੇ ਇਸ ਸਬੰਧ ਦੇ ਵਿੱਚ ਫਿਰ ਜਿਹੜੀ 5ਵੇਂ ਬੰਦੇ ਦੀ ਵੀ ਮੌਤ, ਜਿਹੜਾ ਕਿ ਬਹੁਤ ਜ਼ਿਆਦਾ ਜ਼ਖਮੀ ਸੀ ਗੰਭੀਰ ਰੂਪ ਦੇ ਵਿੱਚ, ਉਹਦੀ ਮੌਤ ਹੋ ਚੁੱਕੀ ਹੈ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇੱਕ ਅੱਜ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਹੈ, ਜਿਹਦੇ ਨਾਲ ਯੂਐਸਏ ਦੇ ਵਿੱਚ ਜਿਹੜੀਆਂ ਦਵਾਈਆਂ ਆ ਉਹਨਾਂ ਦੀਆਂ ਕੀਮਤਾਂ 90% ਘਟ ਜਾਣਗੀਆਂ। ਸੋ ਪ੍ਰੈਜ਼ੀਡੈਂਟ ਉਹਨਾਂ ਨੇ ਇਹ ਕਿਹਾ ਆ ਵੀ ਜੋ ਇੱਕ ਮੋਸਟ ਫੇਵਰ ਨੇਸ਼ਨ ਪਾਲਿਸੀ ਆ ਉਹਨਾਂ ਨੇ ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਰਵਿਸ ਦੇ ਨਾਲ ਰਲ ਕੇ ਇਹ ਜਿਹੜੀਆਂ ਡਰੱਗਸ ਹੈਗੀਆਂ, ਦਵਾਈਆਂ ਮਤਲਬ ਇਹਨਾਂ ਦੀਆਂ ਪ੍ਰਾਈਸਾਂ ਘਟਾਉਣ ਦੇ ਲਈ, ਖਾਸ ਕਰਕੇ ਜੋ ਇਕਨੋਮਿਕਲੀ ਐਡਵਾਂਸ ਕੰਟਰੀਜ਼ ਹੈਗੀਆਂ ਉਹਨਾਂ ਦੇ ਨਾਲ ਰਲ ਕੇ ਕਰਨ ਜਾ ਰਹੇ ਹੈਗੇ ਆ। ਕੁਛ ਜਿਹੜੀਆਂ ਪ੍ਰਿਸਕ੍ਰਿਪਸ਼ਨ ਡਰੱਗਸ ਤੇ ਫਾਰਮਾਸਿਊਟੀਕਲ ਪ੍ਰਾਈਸਿਸ ਆ ਉਹ ਇਮੀਡੀਏਟਲੀ 50 ਤੋਂ ਲੈ ਕੇ 80 ਤੋਂ 90% ਤੱਕ ਘਟ ਜਾਣਗੀਆਂ। ਕਹਿੰਦੇ ਵੀ ਬਿਗ ਫਾਰਮਾ ਨੂੰ ਇਹਦੇ ਨਾਲ ਅਵੋਇਡ ਕਰਨਾ ਪਊਗਾ ਇਸ ਪ੍ਰਿੰਸੀਪਲ ਦੇ ਨਾਲ ਵਲੰਟੀਅਰਲੀ, ਔਰ ਜਾਂ ਅਸੀਂ ਫੈਡਰਲ ਗਵਰਨਮੈਂਟ ਦੀ ਜਿਹੜੀ ਪਾਵਰ ਆ ਉਹ ਯੂਜ਼ ਕਰਾਂਗੇ ਜੀ। ਤੇ ਇੱਕ ਪ੍ਰਵੀਨ ਜੀ ਆਪਾਂ ਅਨਾਉਂਸਮੈਂਟ ਜ਼ਰੂਰ ਕਰਨੀ ਆ ਜਾਂਦੇ ਜਾਂਦੇ, ਕਿਉਂਕਿ ਆਪਾਂ ਨੂੰ ਪਤਾ ਹੈ ਅਮਰੀਕਾ, ਕੈਨੇਡਾ, ਹੋਰ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਗੁਰੂ ਘਰਾਂ 'ਚ ਨਗਰ ਕੀਰਤਨ ਹੁੰਦੇ ਆ। ਸ਼ਾਇਦ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਹੋਰ 1984 ਦੇ ਵਿੱਚ ਜਿਹੜੇ ਸਿੰਘ ਸਿੰਘਣੀਆਂ ਸ਼ਹੀਦ ਹੋਏ ਸੀ, ਉਹਨਾਂ ਦੀ ਯਾਦ ਦੇ ਵਿੱਚ ਸੈਨ ਫਰਾਂਸਿਸਕੋ 'ਚ ਇੱਕੋ ਹੀ ਇੱਕ ਨਗਰ ਕੀਰਤਨ ਹੁੰਦਾ। ਬੜੀ ਹੈਰਾਨੀ ਦੀ ਗੱਲ ਆ ਵੀ ਪਿਛਲੇ ਕਾਫੀ ਦਿਨਾਂ ਤੋਂ ਜਿਹੜੀਆਂ ਅਨਾਉਂਸਮੈਂਟਸ ਹੋ ਰਹੀਆਂ, ਰੌਲਾ ਰੱਪਾ ਪੈ ਰਿਹਾ ਹੈਗਾ ਵੀ 7 ਜੂਨ ਨੂੰ ਨਗਰ ਕੀਰਤਨ ਹੋਣਾ ਆ। ਹਜੇ ਤੱਕ ਵੀ ਜਿੱਦਾਂ ਸਾਨੂੰ ਕਿਸੇ ਨੇ ਰੀਚ ਨਹੀਂ ਕੀਤਾ ਵੀ ਕਿਹੜੀਆਂ ਬੱਸਾਂ, ਕਿੰਨੀਆਂ ਬੱਸਾਂ ਕਿਹੜੇ ਗੁਰੂ ਘਰੋਂ ਆ ਰਹੀਆਂ। ਕਾਰਨ ਕੀ ਹੈ? ਇਹ ਸੈਨ ਫਰਾਂਸਿਸਕੋ ਹੁੰਦਾ ਆ। ਸੈਨ ਫਰਾਂਸਿਸਕੋ 'ਚ ਜਾਣ ਤੋਂ ਬਹੁਤ ਸਾਰੇ ਲੋਕ ਜਿਹੜੇ ਆ, ਖਾਸ ਕਰਕੇ ਕਾਰਾਂ ਤੇ ਜਾਣਾ ਹੁੰਦਾ, ਉਹਨਾਂ ਨੂੰ ਔਖਾ ਲੱਗਦਾ ਆ। ਹਾਲਾਂਕਿ ਜਿਹੜੇ ਸੇਵਾਦਾਰ ਆ ਉਹ ਕਹਿ ਰਹੇ ਵੀ ਅਸੀਂ ਪਾਰਕਿੰਗ ਦਾ ਵੀ ਪ੍ਰਬੰਧ ਕਰ ਰਹੇ ਆ। ਸੋ ਆਪਾਂ ਵੀ ਉਹਨਾਂ ਨੂੰ ਸੁਜੈਸ਼ਨ ਦਿੱਤਾ ਸੀ ਵੀ ਵੱਧ ਤੋਂ ਵੱਧ ਕੋਸ਼ਿਸ਼ ਕਰੋ, ਜਿਹੜੇ ਦੂਰ ਦਰਾਡੇ ਆਣੇ ਆ ਉਹ ਬੱਸਾਂ ਲਾ ਲਓ ਗੁਰੂ ਘਰ ਚੋਂ, ਹਰ ਗੁਰੂ ਘਰ 2-3 ਬੱਸਾਂ ਲਾ ਲਓ ਤੇ ਉਹਨਾਂ ਦੇ ਨਾਮ ਲਿਖ ਲਓ। ਸੋਸ਼ਲ ਮੀਡੀਆ ਤੇ ਜ਼ਿਆਦਾ ਰੌਲਾ ਪਿਆ ਆ। ਇੱਦਾਂ ਦੇ ਇਕੱਠ ਜਿਹੜੇ ਆ ਉਹ ਸੋਸ਼ਲ ਮੀਡੀਆ ਨਾਲ ਨਹੀਂ ਹੁੰਦੇ ਹੈਗੇ। ਪਰਸਨਲੀ ਹਰ ਇੱਕ ਸਿੱਖ ਦਾ ਫਰਜ਼ ਬਣਦਾ ਵੀ ਭਾਈ ਜੇ ਅਸੀਂ ਹੋਰ 8-8, 10-10 ਗੁਰੂ ਘਰਾਂ ਦੇ ਨਗਰ ਕੀਰਤਨਾਂ 'ਚ ਜਾਂਦੇ ਆ, ਬੇਕਰਫੀਲਡ ਤਾਈਂ, ਇਧਰੋਂ ਸੈਕਰਾਮੈਂਟੋ, ਯੂਬਾ ਸਿਟੀ ਤਾਈਂ, ਤੇ ਇਹ ਜਿਹੜਾ ਸਾਡਾ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਆ, ਸ਼ਹੀਦਾਂ ਨੂੰ ਸਮਰਪਿਤ ਆ, ਇਹ ਇੱਕ ਸਿੰਬੋਲਿਕ ਨਗਰ ਕੀਰਤਨ ਆ। ਤੇ ਸੈਨ ਫਰਾਂਸਿਸਕੋ ਸਿੰਬੋਲਿਕ ਸਿਟੀ ਆ, ਜਿਹੜਾ ਪੂਰੀ ਦੁਨੀਆ ਨੂੰ ਮੈਸੇਜ ਆਉਂਦਾ ਵੀ ਸਿੱਖਾਂ ਨੇ ਉੱਥੇ ਜਿਹੜਾ ਆ ਨਗਰ ਕੀਰਤਨ ਤੇ ਪਾਤਸ਼ਾਹੀ ਰੈਲੀ ਕੱਢੀ ਸੀ। ਸੋ ਕਿਸੇ ਪ੍ਰਬੰਧਕ ਵੱਲ ਨਾ ਦੇਖੋ, ਕਿਸੇ ਕੋਈ ਹੋਰ ਸੇਵਾਦਾਰ ਵੱਲ ਨਾ ਦੇਖੋ ਵੀ ਜੀ ਮੈਨੂੰ ਨਹੀਂ ਉਹਨੇ ਕਿਹਾ ਜਾਂ ਮੇਰੀ ਉਹਦੇ ਨਾਲ ਨਾਰਾਜ਼ਗੀ ਆ। ਹਰ ਇੱਕ ਸਿੱਖ ਦਾ ਇਹ ਫਰਜ਼ ਬਣਦਾ ਆ। ਤੇ ਬਾਕੀ ਜਿਹੜੇ ਗੁਰੂ ਘਰਾਂ ਦੇ ਵੀ ਪ੍ਰਬੰਧਕ ਆ, ਉਹਨਾਂ ਸਾਰਿਆਂ ਨੂੰ ਵੀ ਬੇਨਤੀ ਆ ਵੀ ਭਾਈ ਜਿੱਥੋਂ ਜਿੱਥੋਂ ਬੱਸ ਜਾ ਰਹੀ ਆ, ਤੁਸੀਂ ਕੋਈ ਇਸ ਨਗਰ ਕੀਰਤਨ ਦੇ ਸੰਬੰਧ ਦੇ ਵਿੱਚ ਸੁਨੇਹਾ ਦੇਣਾ ਆ, ਪੰਜਾਬੀ ਰੇਡੀਓ USA 408 272 5200 ਤੇ ਕਾਲ ਕਰ ਲਿਓ ਤੇ ਅਸੀਂ ਅਪਰੋਪਰੀਏਟ ਟਾਈਮ ਤੇ ਕੋਸ਼ਿਸ਼ ਕਰ ਰਹੇ ਹਾਂ ਵੀ ਸਾਰੇ ਜਿਹੜੇ ਜਿੰਨੇ ਵੀ ਸਾਡੇ ਸਰੋਤੇ ਆ ਉਹਨਾਂ ਨੂੰ ਇਹ ਜਿਹੜਾ ਮੈਸੇਜ ਪਹੁੰਚਾਇਆ ਜਾ ਸਕੇ। ਸੋ ਅੱਜ ਤੋਂ ਤਿਆਰੀ ਕਰ ਲਓ।
ਹਰ ਇੱਕ ਸਿੱਖ ਦਾ ਜਿਹੜਾ ਫਰਜ਼ ਬਣਦਾ ਹੈਗਾ ਆ। ਦੇਖੋ ਆਪਾਂ ਦੇਖਿਆ ਸੀ ਸਰੀ 'ਚ 7 ਲੱਖ ਜਿਹੜੇ ਆਪਣੇ ਸਿੱਖ ਕੌਮ ਇਕੱਠੀ ਹੋਈ ਸੀ। ਟੋਰਾਂਟੋ 'ਚ 3 ਲੱਖ ਹੋਈ ਸੀ, ਮਾਲਟਨ 'ਚ 1 ਲੱਖ ਇਕੱਠੀ ਹੋਈ ਸੀ। ਸੋ ਆਪਾਂ ਬੇਏਰੀਏ ਸੈਨ ਫਰਾਂਸਿਸਕੋ 'ਚ ਕਿਉਂ ਨਹੀਂ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਨ੍ਹਾਂ ਨੇ ਇੰਨੀਆਂ ਸ਼ਹਾਦਤਾਂ ਦਿੱਤੀਆਂ ਉਹਨਾਂ ਨੂੰ ਯਾਦ ਨਹੀਂ ਕਰਦੇ ਹੋਏ, ਕਿਉਂ ਨਹੀਂ ਆਪਾਂ ਹਾਜ਼ਰੀ ਉੱਥੇ ਆਪਣੀ ਦੇ ਸਕਦੇ। ਸੋ ਪੰਜਾਬੀ ਰੇਡੀਓ USA ਵੱਲੋਂ ਵੀ ਸਾਨੂੰ ਸਾਰਿਆਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਇਸ ਨਗਰ ਕੀਰਤਨ ਤੇ ਪਾਤਸ਼ਾਹੀ ਰੈਲੀ ਦੇ ਵਿੱਚ ਹਾਜ਼ਰੀ ਭਰੋ। ਆਪਣੇ ਗੁਰੂ ਘਰ ਨੂੰ ਕੰਟੈਕਟ ਕਰੋ, ਜਿਹੜਾ ਗੁਰੂ ਘਰ ਬੱਸਾਂ ਜਾਂ ਵੈਨਾਂ ਅਰੇਂਜ ਕਰ ਰਿਹਾ ਹੈਗਾ, ਤਾਂ ਕਿ ਆਪਾਂ ਅਨਾਊਂਸ ਕਰ ਦਈਏ, ਲੋਕਾਂ ਨੂੰ ਜਿਹੜਾ ਪਤਾ ਲੱਗ ਜਾਏ। ਕਈ ਵਾਰੀ ਬੰਦਾ ਹਰ ਵੀਕ ਨਹੀਂ ਗੁਰੂ ਘਰ ਜਾਂਦਾ, ਸੋ ਅਗਲੇ ਨੂੰ ਪਤਾ ਹੋਵੇ ਭਈ ਜੀ ਇੱਥੋਂ ਬੱਸਾਂ ਜਾਂ ਵੈਨਾਂ ਇੱਥੇ ਆ ਰਹੀਆਂ ਹੈਗੀਆਂ ਤੇ ਉੱਥੋਂ ਆਪਾਂ ਉਹਨਾਂ ਦੇ ਵਿੱਚ ਆਪਣੀ ਰਿਜ਼ਰਵੇਸ਼ਨ ਕਰਾ ਲਈਏ ਤੇ ਉਸ ਨਗਰ ਕੀਰਤਨ ਤੇ ਲੱਕਲੀ ਇਸ ਵਾਰੀ ਇਹ ਸ਼ਨਿਚਰਵਾਰ ਨੂੰ ਆ। ਬਹੁਤ ਵਾਰ ਕੀ ਹੁੰਦਾ ਐਤਵਾਰ ਨੂੰ ਹੁੰਦਾ ਤੇ ਐਤਵਾਰ ਆਪਣੇ ਗੁਰੂ ਘਰਾਂ 'ਚ ਵੀ ਪ੍ਰੋਗਰਾਮ ਹੁੰਦੇ। ਸੋ ਇਸ ਜਿਹੜਾ ਸ਼ਨਿਚਰਵਾਰ ਆ ਇਹ ਜੂਨ 7 ਨੂੰ। ਸੋ ਸਾਰੇ ਹੀ ਜਿਹੜੇ ਸਾਡੇ ਸਰੋਤੇ ਸੁਣ ਰਹੇ ਆ, ਵੱਧ ਚੜ੍ਹ ਕੇ ਇਸ ਨਗਰ ਕੀਰਤਨ ਦੇ ਵਿੱਚ ਹਿੱਸਾ ਪਾਓ। ਜੀ ਬਿਲਕੁਲ, ਹਰਜੋਤ ਸਿੰਘ ਖਾਲਸਾ ਜੀ ਨੇ ਬੜੀ ਸੁਹਿਰਦਤਾ ਦੇ ਨਾਲ ਸੁਨੇਹਾ ਜਿਹੜਾ ਸਾਰਿਆਂ ਦੇ ਨਾਲ ਸਾਂਝਾ ਕੀਤਾ। ਇਸੇ ਯਤਨਾਂ ਦੇ ਤਹਿਤ ਪੰਜਾਬੀ ਰੇਡੀਓ USA ਨੇ ਲੰਘੇ ਦਿਨਾਂ ਦੇ ਵਿੱਚ ਇੱਕ ਟਾਕ ਸ਼ੋਅ ਵੀ ਜਿਹੜਾ ਉਹ ਕੀਤਾ ਸੀਗਾ। ਆਪਾਂ 4 ਤੋਂ 4:30 ਵਜੇ ਤੱਕ, ਪੌਣੇ 5 ਵਜੇ ਤੱਕ ਜਿਹੜੇ ਇਹ ਪ੍ਰਬੰਧਕ ਵੀਰ ਜਿਹੜੇ ਇਸ ਨਗਰ ਕੀਰਤਨ ਦੇ ਵਿੱਚ ਬੜੀ ਜੱਦੋਜਹਿਦ ਕਰ ਰਹੇ ਨੇ, ਲੱਗੇ ਹੋਏ ਨੇ, ਸੰਘਰਸ਼ ਕਰ ਰਹੇ ਨੇ ਔਰ ਪੂਰੇ ਪ੍ਰਬੰਧਾਂ ਨੂੰ ਨੇਪਰੇ ਚਾੜ੍ਹਨ ਦੇ ਲਈ। ਸੋ ਬਹੁਤ ਸੁਹਿਰਦ ਸੁਨੇਹਾ ਸਾਰਿਆਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੇ ਸਾਰੇ ਇਸ ਸੁਨੇਹੇ ਤੇ ਅਮਲ ਵੀ ਜਿਹੜਾ ਆਪਾਂ ਨੇ ਰਲ ਕੇ ਕਰਨਾ ਹੈ। ਹਰਜੋਤ ਸਿੰਘ ਜੀ, ਆਪਣਾ ਜਿਹੜਾ ਸਮਾਂ ਜੀ ਖਬਰਾਂ ਦਾ ਉਹ ਸਮਾਪਤੀ ਵਾਲਾ ਜੀ, ਤੇ ਆਪਾਂ ਇੱਥੇ ਹੀ ਇਜਾਜ਼ਤ ਲੈਂਦੇ ਹਾਂ। ਪ੍ਰੋਗਰਾਮ ਅਪਡੇਟ ਅਮਰੀਕਨ ਸਮਾਪਤ ਕਰਦਾ। ਮੇਰੇ ਪ੍ਰਵੀਨ ਸ਼ਰਮਾ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ, ਸਤਿਕਾਰ, ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਸੋਸ਼ਲ ਮੀਡੀਆ ਜਿਹੜੇ ਮੰਚ ਨੇ, ਟਿਕਟੌਕ, ਇੰਸਟਾਗ੍ਰਾਮ ਜਾਂ ਕੋਈ ਵੀ ਤੁਸੀਂ ਸੋਸ਼ਲ ਮੀਡੀਆ ਹੈਂਡਲ ਯੂਜ਼ ਕਰਦੇ ਹੋ, ਉੱਥੇ ਜ਼ਰੂਰ ਜੁੜੋ। ਇੰਡੀਅਨ ਸਰਕਾਰ ਨਹੀਂ ਚਾਹੁੰਦੀ ਕਿ ਜਿਹੜੀ ਸੱਚਾਈ ਆ ਉਹ ਖਬਰਾਂ ਦੇ ਰੂਪ ਦੇ ਵਿੱਚ ਬਾਹਰ ਆਵੇ, ਇਸ ਕਰਕੇ ਉਹਨਾਂ ਨੇ ਪੰਜਾਬੀ ਰੇਡੀਓ USA ਦਾ YouTube ਚੈਨਲ ਉੱਥੇ ਬੰਦ ਕੀਤਾ ਹੋਇਆ। ਉੱਥੇ ਤੁਸੀਂ ਪੰਜਾਬੀ TV USA ਦਾ Facebook ਪੇਜ ਤੇ ਪੰਜਾਬੀ TV USA ਦਾ YouTube ਚੈਨਲ ਜ਼ਰੂਰ ਜੁਆਇਨ ਕਰੋ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।